रेडियो USA सुन रहे सारे श्रोतिਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ 29 ਅਪ੍ਰੈਲ ਦਿਨ ਹੈ ਜੀ, ਵੀਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਜੈਂਡਰ ਮੌਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਆਟੋ ਲੋਨਸ, ਕਮਰਸ਼ੀਅਲ ਲੋਨਸ ਅਤੇ ਰੀਫਾਈਨੈਂਸ ਦੇ ਲਈ ਕਾਲ ਕਰ ਸਕਦੇ ਹੋ। ਮੋਹਨ ਚੀਮਾ ਹੁਣਾਂ ਨੂੰ ਨੰਬਰ 559-905-2575 ਦੇ ਉੱਤੇ। ਟੇਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਯਾਦ ਰੱਖੋ ਅਟਰਨੀ ਜੇ ਟੇਕੀਆਣਾ ਹੁਣਾਂ ਨੂੰ ਨੰਬਰ 415-909-0503। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਸ਼ੁਰੂ ਕਰਦੇ ਜਾਈਏ, ਮੋਦੀ ਦੇਣ ਅਸਤੀਫਾ ਵਾਲਾ ਹੈਸ਼ਟੈਗ ਬਲੌਕ ਕਰਨ ਦੇ ਉੱਤੇ ਫੇਸਬੁੱਕ ਨੂੰ ਹੁਣ ਦੇਣਾ ਪਿਆ ਸਪਸ਼ਟੀਕਰਨ। ਹੁਣੇ ਖਬਰ ਆਈ ਹੈ ਵੀ ਉਹ ਮੁੜ ਦੁਬਾਰਾ ਉਹਨਾਂ ਨੇ ਬਹਾਲ ਵੀ ਕੀਤਾ। ਹਾਂਜੀ ਹਾਂਜੀ, ਕਰ ਦਿੱਤਾ ਜੀ, ਕਰ ਦਿੱਤਾ। ਪਰ ਇਹ ਹਰਕਤਾਂ ਤਾਂ ਮਾੜੀਆਂ ਹਨ ਨਾ, ਜਿਵੇਂ ਆਪਾਂ ਮਾੜੇ ਬੰਦੇ ਦੀਆਂ ਕਹਿੰਦੇ ਨੇ ਕਿ ਹਰਕਤਾਂ ਮਾੜੀਆਂ ਤਾਂ ਉੱਦਾਂ ਇਹ ਹਰਕਤਾਂ ਮਾੜੀਆਂ। ਫੇਸਬੁੱਕ ਵੀ ਮੇਰੇ ਖਿਆਲ ਦੇ ਨਾਲ ਨਾ ਹੁਣ ਲੀਓਂ ਲੱਥ ਗਿਆ। ਫੇਸਬੁੱਕ ਦਾ ਵੀ ਇਤਬਾਰ ਜਿਹੜਾ ਆ ਉਹ ਰਾਜਨੀਤਿਕ ਬੰਦਿਆਂ ਦੇ ਪੈਰੋਂ ਰਾਜਨੀਤੀ ਵਾਂਗੂ ਹੀ ਜਾਂਦਾ ਲੱਗਾ। ਸੋ ਤੁਸੀਂ ਦੇਖਿਆ ਹੀ ਹੋਣਾ ਕਿ ਉਹ ਰਾਜਾ ਸਿੰਘ ਵਾਲਾ ਮਾਮਲਾ ਸੀਗਾ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਹ ਜਿਹੜੇ ਹੈਗੇ ਆ ਵਿਧਾਇਕ, ਉਹਦੀਆਂ ਪੋਸਟਾਂ ਨੂੰ ਜਦੋਂ ਹਟਾਉਣ ਦੀ ਵਾਰੀ ਆਈ ਤੇ ਅੰਕੀ ਦਾਸ ਨੇ ਆਖਿਆ ਕਿ ਨਹੀਂ 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 ਨਹੀਂ, ਇਹ ਤੇ ਨਾਰਾਜ਼ ਹੋ ਜਾਣਗੇ, ਇਹਨਾਂ ਦੇ ਖਾਸਮ ਖਾਸ ਬੰਦੇ ਆ। ਤਾਂ ਮਤਲਬ ਕਿ ਜਿਹੜਾ ਕਮਿਊਨਿਟੀ ਸਟੈਂਡਰਡ ਹੁੰਦਾ ਇਹਨਾਂ ਦਾ ਜਿਹੜਾ ਉਹ ਸਾਰਾ ਗਿਆ ਭਾਂਡੇ 'ਚ। ਖੈਰ, ਤਾਂ ਇਹ ਮਾਮਲਾ ਠੀਕ ਉਸੇ ਤਰ੍ਹਾਂ ਦਾ ਹੀ ਆ ਜਿਵੇਂ ਤੁਸੀਂ ਫਾਰਮਰ ਐਜੀਟੇਸ਼ਨ 'ਚ ਵੀ ਦੇਖਿਆ ਕਿ ਬਹੁਤ ਸਾਰੇ ਟਵਿੱਟਰ ਅਕਾਊਂਟ ਜਿਹੜੇ ਆ ਉਹ ਬਲੌਕ ਕਰ ਦਿੱਤੇ ਗਏ ਸੀਗੇ, ਫਿਰ ਬਹਾਲ ਕੀਤੇ, ਫਿਰ ਇਹਨਾਂ ਨੇ 94 ਅਕਾਊਂਟ ਜਿਹੜੇ ਆ ਬਲੌਕ ਕਰਵਾਏ ਆਪਣੀ ਜਿਹੜੀ ਇੰਟਰਨਲ ਸਿਕਿਉਰਿਟੀ ਦਾ ਵਾਸਤਾ ਦੇ ਕੇ। ਉਸ ਤੋਂ ਬਾਅਦ ਫਿਰ ਹੁਣ ਹਾਲ ਦੇ ਦਿਨਾਂ 'ਚ ਆਪਾਂ ਦੇਖੀਏ, ਜਿਵੇਂ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ ਕਿ ਕੁਛ ਟਵੀਟ ਇਹਨਾਂ ਨੇ ਹਟਵਾਏ ਆ ਜਿਹਦੇ ਵਿੱਚ ਆਪਾਂ ਕਹਿ ਲਈਏ ਕਿ ਜੋ ਫਰੀਡਮ ਆਫ ਸਪੀਚ ਹੈ ਉਹ ਬਿਲਕੁਲ ਉਹਦੇ ਦਾਇਰੇ 'ਚ ਰਹਿ ਕੇ ਜੋ ਕੀਤੇ ਗਏ ਸਨ ਪੋਸਟ ਵਗੈਰਾ, ਤਾਂ ਉਹ ਵੀ ਹਟਵਾਏ ਗਏ। ਤਾਂ ਹੁਣ ਨਾਲ ਦੀ ਨਾਲ ਇਹ ਮਸਲਾ ਆ ਗਿਆ। ਦੇਖੋ ਕਿੰਨੀ ਬੇਸ਼ਰਮੀ ਨਾਲ ਫੇਸਬੁੱਕ ਨੇ ਡਿਫੈਂਡ ਕੀਤਾ ਆਪਣੇ ਆਪ ਨੂੰ। ਕਹਿੰਦੇ ਜੀ ਗਲਤੀ ਨਾਲ ਹੋ ਗਿਆ ਸੀ, ਸਾਨੂੰ ਸਰਕਾਰ ਨੇ ਨਹੀਂ ਕਿਹਾ। ਚੋਰ ਦੀ ਦਾੜੀ 'ਚ ਤਿਨਕਾ ਹੁੰਦਾ। ਕਹਿੰਦੇ ਨਹੀਂ ਨਹੀਂ ਨਹੀਂ, ਇਹ ਸਾਨੂੰ ਬਲੌਕ ਕਰਨ ਵਾਸਤੇ ਸਰਕਾਰ ਨੇ ਨਹੀਂ ਕਿਹਾ, ਇਹ ਸਾਥੋਂ ਹੀ ਗਲਤੀ ਨਾਲ ਹੋ ਗਿਆ। ਕਈ ਵਾਰ ਤੇ ਆਟੋਮੈਟਿਡ ਹੁੰਦਾ ਆ ਤੇ ਕਈ ਵਾਰ ਸਾਡੇ ਬੰਦੇ ਕਰਦੇ ਆ, ਹੋ ਜਾਂਦਾ ਕੋਈ ਚੱਕਰ ਨਹੀਂ ਹੈ। ਪਰ ਇਹ ਸਭ ਨੂੰ ਪਤਾ ਕਿ ਕਿਵੇਂ ਹੋਇਆ, ਕਾਤੋਂ ਹੋਇਆ, ਕਿਨ ਕਰਵਾਇਆ, ਔਰ ਇਹ ਫੇਸਬੁੱਕ ਕਿਹੜੀਆਂ ਲੀਹਾਂ 'ਤੇ ਚੱਲ ਰਿਹਾ। ਤੋ ਮੇਰੇ ਖਿਆਲ ਦੇ ਨਾਲ ਇਹ ਚੀਜ਼ ਠੀਕ ਨਹੀਂ ਹੈ। ਸੋਸ਼ਲ ਮੀਡੀਆ ਜਿਹੜਾ ਵੈਸੇ ਵੀ ਤੁਸੀਂ ਦੇਖੋਗੇ ਵਟਸਐਪ ਦੀ ਉਹ ਸਿਕਿਉਰਿਟੀ ਵਾਲਾ ਕੰਸਰਨ ਆ, ਫੇਸਬੁੱਕ ਦਾ ਡਾਟਾ ਲੀਕ ਅਤੇ ਆਹ ਜਿਹੜਾ ਰਾਜਨੀਤਿਕ ਇਹਨਾਂ ਦਾ ਖੁੱਲ੍ਹ ਖੁੱਲ੍ਹਾ ਖੇਡ ਆ, ਇਹ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਭਰੋਸੇਯੋਗਤਾ ਇਹਨਾਂ ਦੀ ਵੀ ਜਿਹੜੀ ਆ ਉਹਨੂੰ ਖੁਰਾ ਲਾ ਦੇਗਾ। ਖੈਰ, ਇਹ ਮਾਮਲਾ ਦਿਸ਼ਾਇਆ ਰਿਹਾ। ਬਹੁਤ ਸਾਰੀਆਂ ਵੱਡੀਆਂ ਹਸਤੀਆਂ ਨੇ ਵੀ ਇਸ ਚੀਜ਼ 'ਤੇ ਲੈ ਕੇ ਕਹਿ ਲਓ ਕਿ ਟਵੀਟ ਵਗੈਰਾ ਕੀਤੇ ਆ ਕਿ ਕੀ ਚੱਲਦਾ ਪਿਆ, ਕੀ ਖੇਡ ਚੱਲਦੀ ਪਈ ਆ। ਪਰ ਜੋ ਵੀ ਹੈ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਠੀਕ ਨਹੀਂ ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ। ਔਰ ਖ਼ਾਸ ਤੌਰ 'ਤੇ ਹੁਣ ਜੇ ਤੁਸੀਂ ਦੇਖੋਗੇ ਤਾਂ ਜੇ ਆਪਾਂ ਹੁਣ ਖੁੱਲ੍ਹੇ ਮਨ ਦੇ ਨਾਲ, ਖੁੱਲ੍ਹੀਆਂ ਅੱਖਾਂ ਦੇ ਨਾਲ, ਨਿਰਪੱਖ ਢੰਗ ਨਾਲ ਇੱਕ ਰਾਏ ਬਣਾਈਏ ਤਾਂ ਜ਼ਿੰਮੇਵਾਰ ਕੌਣ ਹੁੰਦਾ? ਕਿਸੇ ਵੀ ਦੇਸ਼ ਦਾ ਹੈੱਡ। ਇੱਥੇ ਡੋਨਲਡ ਟਰੰਪ ਨੂੰ ਕਿੰਨਾ ਕ੍ਰਿਟੀਸਾਈਜ਼ ਕੀਤਾ ਗਿਆ ਸੀਗਾ COVID-19 ਦੇ ਚੱਲਦਿਆਂ ਕਿ ਤੁਹਾਡੇ ਪ੍ਰਬੰਧ ਖਸਤਾ-ਹਾਲ ਹੋ ਗਏ ਔਰ US ਜਿੰਨਾ ਖਰਚਾ ਕੋਈ ਸਿਹਤ ਸੇਵਾਵਾਂ 'ਤੇ ਨਹੀਂ ਕਰਦਾ। ਤਾਂ ਬਾਵਜੂਦ ਇਸ 'ਤੇ ਕਿ ਡੋਨਲਡ ਟਰੰਪ ਦੀ ਹਾਰ ਦੇ ਵਿੱਚ ਇਹ ਇੱਕ ਫੈਕਟ ਸੀਗਾ, ਇੱਕ ਮਤਲਬ ਕਿ ਇੱਕ ਤੱਥ ਸੀਗਾ ਉਸ ਕਹਾਣੀ ਦੇ ਵਿੱਚ ਕਿ COVID-19 ਦੀ ਅਸਫਲਤਾ ਜਿਹੜੀ ਸੀਗੀ ਉਹ ਲੋਕਾਂ ਲਈ ਭੁੱਲੀ ਨਹੀਂ ਗਈ, ਲੋਕਾਂ ਨੇ ਭੁਲਾਈ ਨਹੀਂ ਸੀਗੀ। ਤਾਂ ਇੱਥੇ ਵੀ ਜੇ ਤੁਸੀਂ ਦੇਖੋਗੇ ਕਿ ਜਿਨ੍ਹਾਂ ਲੋਕਾਂ ਨੇ ਫਰਵਰੀ ਦੇ ਵਿੱਚ ਦਾਵੋਸ 'ਚ ਜਾ ਕੇ ਆਖਿਆ ਕਿ ਅਸੀਂ ਜੰਗ ਜਿੱਤ ਲਈ ਹੈ, ਜਿਨ੍ਹਾਂ ਨੇ ਆਖਿਆ ਕਿ ਮੋਦੀ ਵਰਗਾ ਲੀਡਰ ਪੂਰੀ ਦੁਨੀਆ 'ਚ ਨਹੀਂ ਤੁਹਾਂ ਵੇਖਿਆ ਹੋਣਾ ਜਿਹਨੇ ਕਰੋਨਾ ਦੀ ਐਸੀ ਤੈਸੀ ਫੇਰ ਦਿੱਤੀ ਆ। ਤਾਂ ਜਦ ਉਹ ਚੀਜ਼ਾਂ ਵਿਗੜੀਆਂ, ਜਦ ਚੀਜ਼ਾਂ ਇਹਨਾਂ ਦੇ ਵੱਸੋਂ ਬਾਹਰ ਹੋਈਆਂ ਤਾਂ ਉਹਦੀ ਜ਼ਿੰਮੇਵਾਰੀ ਤਾਂ ਲੈਣੀ ਚਾਹੀਦੀ ਆ। ਇਹ ਤਾਂ ਇਹਨਾਂ ਦੀ ਬਹੁਤ ਬੇਈਮਾਨੀ ਵਾਲੀ ਖੇਡ ਆ ਕਿ ਜੇ ਤਾਂ ਮੰਨ ਲਓ ਚੀਜ਼ ਘਟ ਗਈ, ਕਰੋਨਾ ਦੀ ਮਾਰ ਘਟ ਗਈ
ਤਾਂ ਕਹਤਾ ਕਿ ਸਾਡੇ ਕਰਕੇ ਆ, ਤੇ ਜੇ ਵੱਧ ਗਿਆ ਤੇ ਕਹਿੰਦਾ ਬੱਲੇ ਬੱਲੇ, ਸਾਡੀ ਤਾਂ ਜਨਤਾ ਜਿਹੜੀ ਹੈ ਨਾ ਨਖੇਤ ਆ, ਨਲਾਇਕ ਆ, ਮੰਨਦੇ ਨਹੀਂ, ਨਿਯਮ ਨਹੀਂ ਮੰਨਦੇ। ਫਿਰ ਜਨਤਾ ਵਿਚਾਰੀ ਤੇ ਸੁੱਟ ਦੇਣਾ, ਮਤਲਬ ਕਿ ਚੁਣਨ ਵਾਲਿਆਂ ਨੂੰ ਹੀ ਚੁਣ ਕੇ ਨਿਸ਼ਾਨੇ ਤੇ ਲੈ ਲੈਣਾ ਕਿ ਸਾਰਾ ਕੀਤਾ ਕਰਾਇਆ ਤਾਂ ਇਹਨਾਂ ਲੋਕਾਂ ਦਾ ਆ, ਸਾਡਾ ਤਾਂ ਕੋਈ ਦੋਸ਼ ਹੀ ਨਹੀਂ ਹੈ। ਸੋ ਇਹ ਬੜੀ ਭੈੜੀ ਰਾਜਨੀਤੀ ਆ ਸਾਡੇ ਮੁਲਕ ਦੀ, ਕਿਉਂਕਿ ਕ੍ਰੈਡਿਟ ਲੈਣ ਵਾਲੀ ਤੇ ਇੱਕ ਸਿਰਾ ਹੁੰਦਾ ਤੇ 10 ਸਿਰ ਹੁੰਦੇ ਆ, ਰਾਵਣ ਵਾਂਗੂ, ਜਿਵੇਂ ਸਾੜਨ ਵੇਲੇ ਪੁਤਲਾ ਨਹੀਂ ਹੁੰਦਾ, ਦੇਖੋ ਕਿੰਨੇ ਸਿਰ ਹੁੰਦੇ ਆ, ਤਾਂ ਉੱਦਾਂ ਬਣ ਜਾਂਦੇ ਆ। ਇੱਕ ਸਿਰਾ ਹੁੰਦਾ, ਕਈ ਸਿਰ ਆ ਜਾਂਦੇ ਕਿ ਸਾਡੇ ਸਿਰ ਤੇ ਇਹਨੂੰ ਸਜਾ ਦਿਓ, ਸਾਡੇ ਸਿਰ ਤੇ ਸਜਾ ਦਿਓ। ਪਰ ਜਦ ਵਾਰੀ ਆਉਂਦੀ ਆ ਨਾ ਜ਼ਿੰਮੇਵਾਰੀ ਲੈਣ ਦੀ, ਜਦ ਜ਼ਿੰਮੇਵਾਰੀ ਆਉਂਦੀ ਆ ਜਵਾਬਦੇਹੀ ਕਰਨ ਦੀ, ਤਾਂ ਉਸ ਟਾਈਮ ਸਾਰੇ ਭੱਜ ਜਾਂਦੇ ਆ। ਤੂੰ ਖੈਰ ਚਲੋ ਕਰੋਨਾ ਨਾਲ ਜਿਹੜੀਆਂ ਕੁਛ ਹੋਰ ਆਪਾਂ ਅਪਡੇਟਸ ਲੈ ਲਈਏ, ਸਮਾਜ ਥੋੜ੍ਹਾ ਜਿਹਾ ਆਪਣਾ ਨਿਕਲ ਗਿਆ। ਆਸਟ੍ਰੇਲੀਆ 'ਚ ਕੋਵਿਡ ਟੀਕਾ ਲਗਾਉਣ ਤੋਂ ਬਾਅਦ ਕਹਿੰਦੇ ਕਿ 2 ਮੌਤਾਂ ਹੋਈਆਂ ਨੇ। ਇਹ ਜਿਹੜੀ ਨਿਊਜ਼ ਏਜੰਸੀ ਆ ਸ਼ਿਨਹੂਆ, ਉਹਦੀ ਨਿਊਜ਼ ਆ, ਉਹਦੇ ਮੁਤਾਬਕ ਇੱਕ ਨੇ ਤਾਂ ਉਹੀ ਐਸਟਰਾਜੈਨੇਕਾ ਦਾ ਟੀਕਾ ਲਿਆ ਸੀਗਾ, ਬਜ਼ੁਰਗ ਨਹੀਂ ਸੀ, ਮੇਰੇ ਖਿਆਲ ਦੇ ਨਾਲ ਇੱਕ ਬਜ਼ੁਰਗ ਹੀ ਸੀਗਾ 71 ਕੁ ਸਾਲ ਦਾ, ਇੱਕ 55 ਕੁ ਸਾਲ ਦਾ ਸੀ। ਖੈਰ, ਤਾਂ ਇੱਕ ਨੇ ਪਤਾ ਨਹੀਂ ਕਿਹੜਾ ਟੀਕਾ ਲਗਵਾਇਆ ਸੀ, ਪਰ ਇੱਕ ਐਸਟਰਾਜੈਨੇਕਾ ਵਾਲਾ ਸੀਗਾ। ਜੇ ਆਪਾਂ ਹੋਰ ਖਬਰਾਂ ਲੈ ਕੇ ਚੱਲੀਏ, ਅਮਰੀਕਾ ਨੇ ਕਹਿੰਦੇ ਆ ਕਿ ਵੱਧ ਰਹੇ ਕਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਆਪਣੇ ਨਾਗਰਿਕਾਂ ਵਾਸਤੇ ਇੱਕ ਅਹਿਮ ਕਦਮ ਚੁੱਕਿਆ। ਮੇਰੇ ਖਿਆਲ ਦੇ ਨਾਲ ਉਹਨਾਂ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਇੰਡੀਆ 'ਚ ਰਹਿੰਦੇ ਨਾਗਰਿਕਾਂ ਵਾਸਤੇ। ਤਾਂ ਉਹ ਮੈਨੂੰ ਲੱਗਦਾ ਕਿ ਲੈਵਲ 4 ਵਾਲੀ ਹੈ, ਤਾਂ ਉਹ ਵੀ ਆਪਣੇ ਆਪ ਦੇ ਵਿੱਚ ਤੁਸੀਂ ਸਮਝ ਸਕਦੇ ਹੋ, US ਦੇ ਵਿੱਚ ਰਹਿੰਦੇ ਹੋ, ਕਿ ਜਦੋਂ US ਇਸ ਤਰ੍ਹਾਂ ਦੀ ਐਡਵਾਈਜ਼ਰੀ ਜਾਰੀ ਕਰਦਾ ਤੇ ਉਹ ਕਿਸੇ ਜੋਤਸ਼ੀ ਤੋਂ ਪੁੱਛ ਕੇ ਨਹੀਂ ਕਰਦਾ। ਇਹਨਾਂ ਦੀਆਂ ਆਪਣੀਆਂ ਖੂਫੀਆ ਸੂਚਨਾਵਾਂ ਬਹੁਤ ਤਕੜੀਆਂ ਹੁੰਦੀਆਂ ਨੇ। ਤਾਂ ਇਹ ਸਾਨੂੰ ਸਮਝ ਲੈਣਾ ਚਾਹੀਦਾ ਕਿ US ਦੀ ਐਡਵਾਈਜ਼ਰੀ ਜੇ ਆਪਣੇ ਨਾਗਰਿਕਾਂ ਨੂੰ ਇਹ ਆ ਕਿ ਭਾਈ ਇੰਡੀਆ ਛੱਡ ਦਿਓ ਦਬਾ ਦਬ ਜਿੱਥੇ ਬੈਠੇ ਹੋ, ਤਾਂ ਇਟ ਮੀਨ ਕਿ ਉਹਨਾਂ ਦੇ ਕੋਲ ਪੁਖਤਾ ਜਾਣਕਾਰੀ ਹੈ ਕਿ ਹਾਲਾਤ ਇੱਥੋਂ ਸੁਧਰਨਗੇ ਨਹੀਂ, ਹਾਲ ਦੀ ਘੜੀ ਵਿਗੜ ਸਕਦੇ ਆ। ਮਾਮਲਾ ਇਹ ਆ। ਖੈਰ ਦੁਆ ਕਰਦੇ ਐਸਾ ਨਾ ਹੋਵੇ, ਅਸੀਂ ਗਲਤ ਸਾਬਤ ਹੋਈਏ। ਇੱਧਰ ਇਟਲੀ ਨੇ ਭਾਰਤ ਅਤੇ ਬੰਗਲਾਦੇਸ਼ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੇ ਇਟਲੀ ਦਾਖਲ ਹੋਣ ਤੇ ਪਾਬੰਦੀ ਲਾ ਦਿੱਤੀ। ਉਹਦਾ ਵੀ ਕਾਰਨ ਇਹੋ ਆ ਕਿ ਇੱਕ ਫਲਾਈਟ ਦੇ ਵਿੱਚੋਂ ਮੇਰੇ ਖਿਆਲ ਦੇ ਨਾਲ ਦਰਜਨ ਤੋਂ ਵੱਧ ਪੋਜ਼ੀਟਿਵ ਨਿਕਲੇ ਆ ਯਾਤਰੂ। ਤਾਂ ਹੁਣ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੇਖੋ ਟੈਸਟਿੰਗ ਦੇ ਵਿੱਚ ਕਿੱਡਾ ਗੜਬੜ ਝਾਲਾ ਆ ਕਿ ਇੱਥੋਂ ਰਿਪੋਰਟਾਂ ਕੈਸੀਆਂ ਕੱਢਦੇ ਆ, ਉੱਥੇ ਜਾ ਕੇ ਕੀ ਹੁੰਦਾ। ਤੇ ਆਪਾਂ ਇਹੀ ਸਵਾਲ ਚੁੱਕਦੇ ਹਾਂ ਕਿ ਜੇ ਇਹ ਰਿਪੋਰਟਾਂ ਨੈਗੇਟਿਵ ਬਣ ਸਕਦੀਆਂ, ਰਿਪੋਰਟਾਂ ਪੋਜ਼ੀਟਿਵ ਕਿਉਂ ਨਹੀਂ ਬਣ ਸਕਦੀਆਂ। ਕਿ ਇਹ ਖੇਡ ਚੱਲਦੀ ਆ। ਆਪਾਂ ਕੱਲ੍ਹ ਆਸਟ੍ਰੇਲੀਆ ਦੀ ਗੱਲ ਕੀਤੀ ਸੀਗੀ ਕਿ ਉੱਥੇ ਵੀ ਇਹੋ ਹੋਇਆ ਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕੁਛ ਨਿਕਲ ਆਏ ਪੋਜ਼ੀਟਿਵ, ਤਾਂ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਸਖਤੀ ਕਰਾਂਗੇ। ਇੱਧਰ ਅਮਰੀਕਾ ਤੋਂ ਕੁਝ ਸਮਾਨ ਵੀ ਹੈ ਜਿਹੜਾ ਉਹ ਵੀ ਰਵਾਨਾ ਹੋਇਆ, ਮਤਲਬ ਕਿ ਹੈਲਪ ਵਾਸਤੇ। ਜੇ ਆਪਾਂ ਦੇਸ਼ ਨੂੰ ਪਰਤੀਏ, ਕੱਲ੍ਹ ਨੂੰ ਇੱਕ ਅਹਿਮ ਮੀਟਿੰਗ ਹੈ, ਕੈਬਨਿਟ ਦੀ ਮੀਟਿੰਗ ਆ, 11 ਵਜੇ ਮੰਤਰੀਆਂ ਨਾਲ ਮੀਟਿੰਗ ਹੈ। ਵੈਸੇ ਤਾਂ ਮਹੀਨਾਵਾਰੀ ਮੀਟਿੰਗ ਆ, ਪਰ ਜੇ ਵੇਖੋਗੇ ਤਾਂ ਦਿਲ ਹਾਏ ਰੱਬਾ ਕਰਦਾ ਹੈ। ਕਿਉਂ? ਕਿਉਂਕਿ ਇਹ ਇਲੈਕਸ਼ਨ ਦਾ ਹੁਣ ਨਤੀਜਾ ਤੇ 2 ਨੂੰ ਆ ਜਾਣਾ ਹੈ, ਸਭ ਨੂੰ ਪਤਾ ਹੀ ਆ। ਪਰ ਇਹ ਧੁੜਕੂ ਲਗਾ ਰਹੇਗਾ ਕਿ ਕੋਈ ਵੱਡਾ ਫੈਸਲਾ ਤਾਂ ਨਹੀਂ ਲੈ ਸਕਦੇ। ਕਿਉਂ? ਇਹਦੇ ਪਿੱਛੇ ਵੀ ਇੱਕ ਕਾਰਨ ਆ, ਕਿਉਂਕਿ ਇਸ ਐਲਾਨ ਤੋਂ ਪਹਿਲਾਂ ਫੌਜ ਮੁਖੀ ਦੇ ਨਾਲ ਮੁਲਾਕਾਤ ਕੀਤੀ ਹੈ ਮੋਦੀ ਸਾਹਿਬ ਨੇ। ਤਾਂ ਕੈਪਟਨ ਸਾਹਿਬ ਤੇ ਪਹਿਲੇ ਤੁਹਾਨੂੰ ਪਤਾ ਫੌਜ ਦੇ ਨਾਲ ਗੱਲਬਾਤ ਕਰ ਰਹੇ ਆ, ਫੌਜ ਨੂੰ ਕਾਫੀ ਜ਼ਿਆਦਾ ਉਹਨਾਂ ਨੇ ਸਲਾਹ ਵੀ ਦਿੱਤੀ ਆ। ਇਹ ਗੱਲ ਜਿਹੜੀ ਹੈ ਨਾ ਮੇਰੇ ਖਿਆਲ ਦੇ ਨਾਲ ਥੋੜ੍ਹੀ ਜਿਹੀ ਫਿਕਰਮੰਦੀ ਵਾਲੀ ਹੈ। ਡਰਾਉਣਾ ਨਹੀਂ ਚਾਹੀਦਾ, ਕਿਉਂਕਿ ਨੈਗੇਟਿਵਿਟੀ ਤਾਂ ਪਹਿਲਾਂ ਹੀ ਬਹੁਤ ਮੋਦੀ ਮੀਡੀਆ ਨੇ ਪ੍ਰਸਾਰ ਰੱਖੀ ਹੋਵੇ। ਤਾਂ ਪੋਜ਼ੀਟਿਵ ਰਹਿਣ ਦੀ ਜ਼ਰੂਰਤ ਆ। ਪਰ ਲੱਗਦਾ ਇਹੋ ਆ ਕਿ ਕੁਛ ਸਖਤ ਫੈਸਲੇ ਲੈ ਜਾ ਸਕਦੇ ਆ, ਜਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫੈਸਲੇ ਲੈ ਕੇ ਸਾਈਡ 'ਤੇ ਰੱਖੇ ਜਾ ਸਕਦੇ ਆ ਕਿ ਜੇ ਜ਼ਰੂਰਤ ਪਈ ਤਾਂ ਇਹ ਕੁਛ ਕੀਤਾ ਜਾ ਸਕਦਾ। ਵੈਸੇ ਤੁਹਾਨੂੰ ਪਤਾ ਹੋਣਾ ਕਿ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਆਰਮੀ ਉਹਨਾਂ ਨੂੰ ਲਾਉਣੀ ਪਈ ਕਿਉਂਕਿ ਪੁਲਿਸ ਤੋਂ ਕੰਮ ਸੂਤ ਨਹੀਂ ਸੀ ਆਉਂਦਾ। ਖੈਰ ਇੱਧਰ ਜੇ ਆਪਾਂ ਦੇਖੀਏ ਤਾਂ ਮਨਮੋਹਨ ਸਿੰਘ ਜੀ ਜਿਹੜੇ ਆ ਕਰੋਨਾ ਤੋਂ ਵੀ ਪੋਜ਼ੀਟਿਵ ਸੀਗੇ, ਏਮਸ ਦੇ ਵਿੱਚੋਂ ਉਹਨਾਂ ਨੂੰ ਛੁੱਟੀ ਮਿਲ ਗਈ ਆ। ਗੱਲ ਜੇ ਦਵਾਈਆਂ ਦੀ ਕਰੀਏ, ਬੜੀ ਮੈਂ ਕਹੂੰਗਾ ਕਿ ਸਥਿਤੀ ਜਿਹੜੀ ਵਿਚਿੱਤਰ ਤੇ ਸਥਿਤੀ ਜਿਹੜੀ ਆ ਫਿਕਰਮੰਦੀ ਵਾਲੀ ਆ। ਭਾਰਤੀ ਜਨਤਾ ਪਾਰਟੀ ਦੇ ਮਹਾਰਾਸ਼ਟਰ ਦੇ ਜਿਹੜੇ MP ਆ, ਉਹਨਾਂ ਦਾ ਨਾਮ ਸ਼ਾਇਦ ਸੁਜੇ ਵਿਕਲੇ ਪਾਟਿਲ ਹੈ ਉਹਨਾਂ ਦਾ ਨਾਮ, ਤੇ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਿੱਲੀ ਦੀ ਕੋਟੇ ਦੀ ਦਵਾਈ ਜਿਹੜੀ ਰੈਮਡੀਸਿਵਿਰ ਸੀਗੀ ਉਹ ਲੈ ਗਏ ਤੇ ਫਲਾਈਟ ਫੜ ਕੇ ਤੇ ਉੱਥੇ ਔਰੰਗਾਬਾਦ ਚਲੇ ਗਏ। ਤਾਂ ਹੁਣ ਉਹਨਾਂ ਦੇ ਖਿਲਾਫ ਇੱਕ ਪਟੀਸ਼ਨ ਪਈ ਆ ਤੇ ਮੇਰੇ ਖਿਆਲ ਦੇ ਨਾਲ ਬੰਬੇ ਹਾਈ ਕੋਰਟ ਨੇ ਸੁਣਵਾਈ ਵੀ ਕੀਤੀ ਆ ਕਿ ਇਹਨਾਂ ਦੇ ਕੋਲ ਕਿੱਥੋਂ ਆ ਰਹੀ ਹੈ ਰੈਮਡੀਸਿਵਿਰ।
जे लोगों को किल्लत है तो दूजी गल इन्हां दे कोल हक की आ? ये कोई डॉक्टर ने, ये कोई कैमिस्ट ने ਜਿਹੜੀਆਂ ਇਹ ਆਪ ਹੀ ਦਵਾਈਆਂ ਲਈ ਫਿਰਦੇ, ਆਪ ਹੀ ਦਵਾਈਆਂ ਮੰਨੀ ਜਾਂਦੇ? ਹੁਣ ਪਤਾ ਨਹੀਂ ਕਿ ਆਪਣੇ ਬੰਦਿਆਂ ਨੂੰ ਦੇਣੀਆਂ ਕਿ ਬਲੈਕਾਂ ਕਰਨੀਆਂ, ਸਮਝ ਤੋਂ ਪਰੇ ਆ। ਜੇ ਆਪਾਂ ਇੱਧਰ ਗੱਲ ਕਰੀਏ, ਇੱਕ ਪਟੀਸ਼ਨ ਹੋਰ ਗਈ ਆ ਸੁਪਰੀਮ ਕੋਰਟ ਦੇ ਵਿੱਚ, ਇਹ ਗਈ ਆ ਕਰੋਨਾ ਵੈਕਸੀਨ ਦੇ ਖਿਲਾਫ। ਇਹਨਾਂ ਨੇ ਕਿਹਾ ਕਿ ਇਹ ਅਸਲ ਦੇ ਵਿੱਚ 32,000 ਕਰੋੜ ਦਾ ਘੁਟਾਲਾ ਹੈ ਭਾਈ ਸਾਹਿਬ, ਤੇ ਇਹਦਾ ਨੋਟਿਸ ਲਿਆ ਜਾਵੇ। 32,000 ਕਰੋੜ ਦਾ ਇਉਂ ਕਿਉਂਕਿ ਇਹ ਕਹਿੰਦੇ ਆ ਕਿ 150 ਤੋਂ 200 ਰੁਪਈਆ ਲਾਗਤ ਆਉਂਦੀ ਹੈ ਵੱਖ-ਵੱਖ ਦੇਸ਼ਾਂ 'ਚ ਵੇਚ ਰਹੇ ਇਸ ਰੇਟ ਤੇ। ਆਪਾਂ ਉਹ ਸਾਰੇ ਰੇਟ ਚੈੱਕ ਵੀ ਕੀਤੇ ਸੀ ਇੱਕ ਦਿਨ, ਤੁਹਾਨੂੰ ਯਾਦ ਹੋਣਾ, ਸਰੋਤਿਆਂ ਨੂੰ ਵੀ ਯਾਦ ਹੋਣਾ। ਤਾਂ ਇਹਨਾਂ ਨੇ ਕਿਹਾ ਕਿ ਇਹ ਦੇ ਰਹੇ ਆ 600 ਦਾ ਨਿੱਜੀ ਹਸਪਤਾਲ ਨੂੰ। ਹਾਲਾਂਕਿ ਪਟੀਸ਼ਨ ਮੇਰੇ ਖਿਆਲ ਦੇ ਨਾਲ ਪਹਿਲਾਂ ਟਾਈਪ ਹੋ ਗਈ ਹੈ, ਕਿਉਂਕਿ ਕੱਲ੍ਹ ਹੀ ਆਪਾਂ ਗੱਲ ਕਰ ਰਹੇ ਸੀ, ਇਹਨਾਂ ਨੇ 100-150 ਰੁਪਈਆ ਘਟਾਤਾ, 450 ਰੇਟ ਕਰ ਦਿੱਤਾ। ਪਰੰਤੂ ਨਿੱਜੀ ਹਸਪਤਾਲਾਂ ਦਾ ਜਿਹੜਾ ਰੇਟ ਆ ਉਹ ਇਹਨਾਂ ਨੇ ਉਹੀ ਰੱਖਿਆ ਮੇਰੇ ਖਿਆਲ ਦੇ ਨਾਲ 600 ਰੁਪਏ। ਤਾਂ ਉਸ ਚੀਜ਼ ਨੂੰ ਜੋੜਿਆ ਜਾ ਰਿਹਾ ਕਿ ਭਾਈ ਉਹ ਜੇ ਤੁਸੀਂ ਦੇਖੋਗੇ 150-200 ਦੇ ਮੁਕਾਬਲੇ 400 ਐਕਸਟਰਾ ਮਾਰਜਨ ਹੈ ਜਿਹੜਾ, ਤਾਂ ਕੁੱਲ ਮਿਲਾ ਕੇ 80 ਕਰੋੜ ਦੀ ਡੋਜ਼ ਦੇ ਹਿਸਾਬ ਦੇ ਨਾਲ ਬਣ ਜਾਏਗਾ 32,000 ਕਰੋੜ ਰੁਪਈਆ। ਤੇ ਇਹ ਕਹਿ ਲਓ ਕਿ ਹਿਊਜ ਅਮਾਊਂਟ ਆ। ਸੋ ਇਸ ਚੀਜ਼ ਨੂੰ ਇਹਨਾਂ ਨੇ ਇਸ ਤਰੀਕੇ ਨਾਲ ਕੈਲਕੂਲੇਟ ਕਰਕੇ ਤੇ ਪਟੀਸ਼ਨ ਦੇ ਰੂਪ ਦੇ ਵਿੱਚ ਸੁਪਰੀਮ ਕੋਰਟ 'ਚ ਦਾਖਲ ਕੀਤਾ। ਵੈਸੇ ਵੈਕਸੀਨੇਸ਼ਨ ਦਾ ਤਾਂ ਬਹੁਤ ਜ਼ਿਆਦਾ ਰੌਲਾ ਹੈ, ਤੇ ਕੱਲ੍ਹ ਨੂੰ ਮੇਰੇ ਖਿਆਲ ਦੇ ਨਾਲ ਜਦੋਂ ਕਾਲਾਂ ਲਈਆਂ ਜਾਣਗੀਆਂ ਤਾਂ ਉਦੋਂ ਵੈਕਸੀਨੇਸ਼ਨ ਦਾ ਬਹੁਤ ਵੱਡੇ ਪੱਧਰ 'ਤੇ ਮੁੱਦਾ ਉੱਠੇਗਾ। ਬਾਹਲੀ ਤਫਸੀਲ ਨਾਲ ਆਪਾਂ ਉੱਤੇ ਗੱਲ ਕਰ ਲਾਵਾਂਗੇ। ਤੇ ਖੈਰ ਜੇ ਆਪਾਂ ਦੇਖੀਏ ਤਾਂ ਕੋਵਿਸ਼ੀਲਡ ਨੇ ਕੀਮਤ ਘਟਾਈ ਸੀ, ਜਿਵੇਂ ਮੈਂ ਤੁਹਾਨੂੰ ਦੱਸਿਆ ਹੀ, ਅਪਡੇਟ ਕੀਤਾ ਵਾ। ਤਾਂ ਇਸੇ ਤਰ੍ਹਾਂ ਕੋਵੈਕਸੀਨ ਨੇ ਵੀ ਮੇਰੇ ਖਿਆਲ ਦੇ ਨਾਲ ਘਟਾ ਦਿੱਤੀ ਹੈ ਕੀਮਤ। ਆ ਹੁਣੇ ਖਬਰ ਆ ਰਹੀ ਹੈ ਕਿ 600 ਰੁਪਏ ਦੀ ਜਗ੍ਹਾ ਇਹ 400 ਰੁਪਏ ਨੂੰ ਦੇਣਗੇ, ਜਿਹੜੇ ਮਤਲਬ ਕਿ ਰਾਜ ਸਰਕਾਰਾਂ ਖਰੀਦਣਗੀਆਂ ਟੀਕੇ, ਤਾਂ ਉਹਨਾਂ ਨੂੰ ਕੀਮਤ ਦੇ ਵਿੱਚ ਕਟੌਤੀ ਕਰਕੇ ਦਿੱਤਾ ਜਾਊਗਾ। ਪਰ ਫਿਰ ਵੀ ਮਹਿੰਗਾ ਟੀਕਾ ਜੇ ਆਪਾਂ ਗਰੀਬ ਸਟੇਟਾਂ ਲਈ ਦੇਖੀਏ ਜਾਂ ਕਰਜ਼ਦਾਰ ਸਟੇਟਾਂ ਲਈ ਦੇਖੀਏ, ਤਾਂ ਇਹਨਾਂ ਦੀ ਵੈਸੇ ਨਿੱਜੀ ਹਸਪਤਾਲਾਂ ਲਈ ਜਿਹੜੀ ਕੀਮਤ ਹੈ ਕੋਵੈਕਸੀਨ ਦੀ, ਤਾਂ ਉਹ ਹੈਗੀ ਆ 1200 ਰੁਪਏ। ਉਹ ਤੁਸੀਂ ਨੋਟ ਕਰ ਲਿਓ ਕਿ ਕੋਵਿਸ਼ੀਲਡ ਜਿਹੜੀ ਹੈ ਉਹ 600 ਦੀ ਜਾਊਗੀ, ਤੇ ਜਿਹੜੀ ਕੋਵੈਕਸੀਨ ਆ ਜਿਹੜੀ ਐਸਟਰਾਜੈਨੇਕਾ ਵਾਲੀ ਤਾਂ ਹੋ ਗਈ ਹੈ ਨਾ ਕੋਵਿਸ਼ੀਲਡ, ਇਹ ਦੂਸਰੀ ਹੈ ਜਿਹੜੀ ਭਾਰਤ ਬਾਇਓਟੈਕ ਦੀ। ਕੋਵੈਕਸੀਨ ਜਿਹੜੀ ਹੈ ਇਹ ਜਾਊਗੀ 1200 ਰੁਪਏ ਦੀ ਨਿੱਜੀ ਹਸਪਤਾਲਾਂ ਨੂੰ। ਤਾਂ ਇੱਧਰ ਇੰਦੌਰ ਦੇ ਵਿੱਚੋਂ ਇੱਕ ਸੈਡ ਨਿਊਜ਼ ਆ ਕਿ ਕਰੋਨਾ ਪੀੜਤ ਪਤੀ ਦੀ ਮੌਤ ਤੋਂ ਬਾਅਦ ਪਤਨੀ ਨੇ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ। ਇਹ ਹੁਣ ਸਮਾਜਿਕ ਸੰਕਟ ਵੀ ਤੁਹਾਨੂੰ ਪਤਾ ਇੱਕ ਬਣ ਕੇ ਉੱਭਰਦਾ ਜਦੋਂ ਵੀ ਇਸ ਤਰ੍ਹਾਂ ਦਾ ਦੁਖਾਂਤ ਹੁੰਦਾ। PGI ਦੀ 4ਥੀ ਮੰਜ਼ਿਲ ਤੋਂ ਅੱਜ ਇੱਕ 40 ਕੁ ਵਰ੍ਹਿਆਂ ਦਾ ਵਿਅਕਤੀ ਹੈ ਜਿਹੜਾ ਕਰੋਨਾ ਪੋਜ਼ੀਟਿਵ ਸੀਗਾ, ਉਸ ਵਾਰਡ ਦੇ ਵਿੱਚ 4ਥੀ ਮੰਜ਼ਿਲ 'ਚ ਮੇਰੇ ਖਿਆਲ ਦੇ ਨਾਲ ਉਹਨੇ ਛਾਲ ਮਾਰੀ ਹੈ, ਤੇ ਛਾਲ ਮਾਰ ਕੇ ਉਹਨੇ ਵੀ ਜਾਨ ਦੇ ਦਿੱਤੀ ਆ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਇੱਕ ਕਾਲ ਰਿਕਾਰਡਿੰਗ ਪੰਜਾਬ ਦੇ ਵਿੱਚ ਵਾਇਰਲ ਹੋਈ ਹੈ, ਜਿਹੜੀ ਰਜਿੰਦਰਾ ਹਸਪਤਾਲ ਦੀ ਦੱਸੀ ਜਾ ਰਹੀ ਹੈ ਕਥਿਤ ਤੌਰ 'ਤੇ, ਤਾਂ ਜਿਹਦੇ ਵਿੱਚ ਇੱਕ ਬਜ਼ੁਰਗ ਬੀਬੀ ਆ ਜਿਹੜੀ ਆਪਣੀ ਸ਼ਾਇਦ ਨੂੰਹ ਨੂੰ ਕਹਿ ਰਹੀ ਹੈ ਕਿ ਜੇ ਕੱਢ ਸਕਦੇ ਹੋ ਤਾਂ ਕੱਢ ਲਓ, ਇੱਥੇ ਸਿਰਫ ਇੱਕ ਮੇਰਾ ਹੀ ਮੰਜਾ ਰਹਿ ਗਿਆ, ਬਾਕੀ ਸਾਰੇ ਖਾਲੀ ਹੋ ਗਏ ਆ। ਤੇ ਉਹ ਤਾਂ ਇਹ ਵੀ ਕਹਿ ਰਹੀ ਆ ਆਡੀਓ ਦੇ ਵਿੱਚ ਕਿ ਸਵੇਰੇ ਮੈਨੂੰ ਤੁਸੀਂ ਨਾ ਲੱਭਿਓ, ਮੈਂ ਨਹੀਂ ਹੋਣਾ। ਜਿਵੇਂ ਬਿੰਦ ਰੱਖੀ ਨੇ ਆਖਿਆ ਸੀ ਨਾ, ਮੈਂ ਕੱਲ੍ਹ ਤੱਕ ਨਹੀਂ ਰਹਿਣਾ, ਤਾਂ ਉਹਨੇ ਕਿਹਾ ਮੈਂ ਕੱਲ੍ਹ ਤੱਕ ਨਹੀਂ ਜੇ ਰਹਿਣਾ ਕਿਉਂਕਿ ਟੀਕਾ ਵਗੈਰਾ ਕੋਈ ਲਾਉਂਦੇ ਆ, ਮੇਰੀ ਬੁਰੀ ਹਾਲਤ ਹੈ, ਪਿਸ਼ਾਬ ਵੀ ਨਹੀਂ ਜਾਣ ਦਿੰਦੇ, ਇੱਥੇ ਦੇ ਬੰਨ ਪਾ ਕੇ ਮਾਰੀ ਜਾਂਦੇ ਆ। ਤਾਂ ਇਹ ਉਸ ਬੀਬੀ ਨੇ ਦੁੱਖ ਰੋਏ ਆ, ਔਰ ਕਮਾਲ ਦੀ ਗੱਲ ਹੈ ਕਿ ਨੈਟ 'ਤੇ ਉਹ ਪੂਰੀ ਹੋ ਗਈ ਆ, ਅਗਲੇ ਦਿਨ ਮਰ ਵੀ ਗਈ ਆ। ਸੋ ਇਹ ਆਡੀਓ ਰਿਕਾਰਡਿੰਗ ਜਿਹੜੀ ਵਾਇਰਲ ਹੋਈ ਹੈ ਠੀਕ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਆਪਾਂ ਨਿਰਮਲ ਸਿੰਘ ਜੀ ਦੀ ਆਡੀਓ ਦੇਖੀ ਸੀਗੀ ਜਾਂ ਸੁਣੀ ਸੀਗੀ, ਤੁਹਾਨੂੰ ਯਾਦ ਹੋਣਾ ਹੈ, ਤਾਂ ਰੂਹ ਕੰਬ ਗਈ ਸੀਗੀ। ਜਿਸ ਤਰੀਕੇ ਨਾਲ एडे महान कीर्तनीय सत्कारयोग कीर्तनीय ते वो किस तरह दहल गए सन अंतले समय दे विच, किस तरह व्यवस्था तो टुट गए सन। तो उस आडियो दे विच जो दुख रो रहे सीगे तो उन्होंने सारिਆਂ ਨੂੰ तोड़ दिता सीगा। तो ठीक वैसी ही आडियो आ तुहाडे सामने आ जानी, तुहाडे फोनां ते आ जानी आ। जे आपां अगे गल करिए तो जिहड़ा टीकाकरण करना 18 तो 45 साल नूं, तो इहदे ते मुख मंत्री कैप्टन अमरिंदर सिंह ने फिर केंद्रीकृत मंत्री को पत्र लिखिया कि भाई सानू हैल्प करो। इधर जिहड़े सेहत मंत्री है बलवीर सिंह सिद्धू जी वो भी कहते कि साडे कोल ऑक्सीजन और वैक्सीन की कमी है। इधर स्टिंग ऑपरेशन करने वाले नूं कहते कि 25,000 रुपया देवांगे जिहड़ा फड़ाऊगा कि ऑक्सीजन सिलेंडर जिहड़े आ ब्लैक च बेचे जा रहे हैं। ये जलंधर के DC का इनाम ऐलानिया गया। इस तो इलावा मैडिकल कॉलेज है जिहड़े पंजाब के, उन्होंने सारे ही बैड जिहड़े आ वो कोविड मरीजों लई राखवे कर दिते गए।
ਮਤਲਬ ਕਿ OPD ਵਗੈਰਾ ਜਿਹੜੀ ਆ ਬੰਦ ਕਰ ਦਿੱਤੀ ਗਈ। ਪਰ ਦੇਖੋ ਠੀਕ ਆ, ਇਹ ਇਸ ਵੇਲੇ ਇੱਕ ਕ੍ਰਾਈਸਿਸ ਆ, ਸੰਕਟ ਆ, ਸਾਰਿਆਂ ਨੂੰ ਰਲ ਮਿਲ ਕੇ ਚਲੋ ਆਪਦਾ ਕਰਨਾ ਚਾਹੀਦਾ ਜਿੰਨਾ ਵੀ ਹੀਲਾ ਵਸੀਲਾ। ਪਰੰਤੂ ਗੱਲ ਤੇ ਇਹ ਹੈ ਨਾ ਰਾਜ ਕਰਨਵੀਰ ਸਿੰਘ ਜੀ, ਦੂਜੀਆਂ ਬਿਮਾਰੀਆਂ ਕਿਤੇ ਬੱਸੇ ਚੜ੍ਹ ਕੇ ਬੱਸੇ ਬਹਿ ਕੇ ਕਿਤੇ ਕਿਰਾਇਆ ਤਾਂ ਲੱਗਦਾ ਨਹੀਂ ਅੱਜ ਕੱਲ੍ਹ, ਤੁਹਾਨੂੰ ਪਤਾ ਹੀ ਆ ਫੀਮੇਲਸ ਦਾ ਵੈਸੇ, ਤਾਂ ਕੀ ਉਹ ਬੱਸੇ ਚੜ੍ਹ ਕੇ ਕਿਤੇ ਚਲੇ ਗਈਆਂ, ਵਾਂਢੇ ਚਲ ਗਈਆਂ ਨੇ? ਇਹ ਵੱਡਾ ਸਵਾਲ ਆ ਕਿ ਜਿਹੜੇ ਦੂਜੇ ਬਿਮਾਰ ਨੇ, ਹੁਣ ਫਰਜ਼ ਕਰੋ ਤੁਸੀਂ ਸ਼ਾਇਦ ਨਾ ਹੀ ਗਏ ਹੋਵੋਗੇ PGI ਤੇ ਨਾ ਹੀ ਲੋੜ ਪਵੇ ਕਦੇ, ਜੇ ਤੁਸੀਂ PGI ਚੰਡੀਗੜ੍ਹ ਕਿਤੇ ਗਏ ਹੋਵੋਗੇ, ਜਿਹੜੇ ਆਪਣੇ ਸਰੋਤੇ ਸੁਣਦੇ ਉਹਨਾਂ ਨੂੰ ਪਤਾ ਹੈ, ਉੱਥੇ ਪੇਸ਼ੈਂਟ ਬਿਹਾਰ ਤੱਕ ਤੋਂ ਵੀ ਆਉਂਦੇ ਆ, ਕਸ਼ਮੀਰ ਤੱਕ ਤੋਂ ਵੀ ਆਉਂਦੇ ਆ। ਰੈਗੂਲਰ ਜਿਨ੍ਹਾਂ ਦੀ ਦਵਾਈ ਚੱਲਦੀ ਆ ਜਾਂ ਜਿਨ੍ਹਾਂ ਦੀ ਚੱਲਦੀ ਦਵਾਈ 'ਚ ਕੋਈ ਹਾਲਤ ਵਿਗੜ ਜਾਂਦੀ ਆ, ਉਹ ਬੰਦੇ ਕਿੱਧਰ ਜਾਣਗੇ ਤੁਸੀਂ ਦੱਸੋ? ਕਰੋਨਾ ਆਪਣੀ ਜਗ੍ਹਾ ਤੇ ਹੈ, ਉਹ ਵੀ ਬਿਮਾਰੀ ਹੈ, ਪਰ ਜਿਹੜੇ ਦੂਸਰੀਆਂ ਬਿਮਾਰੀਆਂ ਨਾਲ ਜੂਝ ਰਹੇ, ਪਿਛਲੀ ਵਾਰੀ ਵੀ ਤੁਹਾਨੂੰ ਯਾਦ ਹੋਣਾ ਇਸੇ ਤਰ੍ਹਾਂ ਹੋਇਆ ਸੀਗਾ। ਹੋਇਆ ਕੀ ਸੀਗਾ ਕਿ ਆਪਰੇਸ਼ਨ ਕਰਨੇ ਛੱਡ ਦਿੱਤੇ ਸੀ, ਬਹੁਤ ਸਾਰੇ ਬੰਦੇ ਜਿਹੜੇ ਆ ਵਿਚਾਰੇ ਵੇਲੇ ਸਿਰ ਨਾਲ ਆਪਰੇਸ਼ਨ ਨਹੀਂ ਹੋਏ ਤਾਂ ਉਹਦੇ ਕਰਕੇ ਮਰ ਗਏ। ਬਹੁਤ ਸਾਰੇ ਆਪਰੇਸ਼ਨ ਜਿਨ੍ਹਾਂ ਨੂੰ ਕਹਿ ਲਓ ਕਿ ਕੀਤਾ ਹੋਇਆ ਸੀ ਪਹਿਲਾਂ ਚੰਗੀ ਤਰ੍ਹਾਂ ਦੇਖਿਆ ਨਹੀਂ ਗਿਆ, ਖਰਾਬ ਹੋਏ। ਬਹੁਤ ਸਾਰੇ ਪੇਸ਼ੈਂਟ ਤਾਂ ਮਰ ਗਏ ਕਿਉਂਕਿ ਉਹਨਾਂ ਨੂੰ ਵੇਲੇ ਸਿਰ ਹਸਪਤਾਲ ਦੇ ਅੰਦਰ ਹੀ ਨਹੀਂ ਵਾੜਿਆ ਗਿਆ। ਤਾਂ ਐਸੀ ਸਥਿਤੀ ਨਹੀਂ ਬਣ ਦੇਣੀ ਚਾਹੀਦੀ ਕਿ ਤੁਸੀਂ ਸਾਰੀਆਂ ਪਾਸਿਓਂ ਬੂਹੇ ਬਾਰੀਆਂ ਬੰਦ ਕਰ ਲਓ ਦੂਜੇ ਮਰੀਜ਼ਾਂ ਵਾਸਤੇ। ਦੂਜੇ ਮਰੀਜ਼ ਵੀ ਤਾਂ ਮਰੀਜ਼ ਨੇ ਨਾ, ਜੇ COVID-19 ਦੇ ਮਰੀਜ਼ ਨੇ ਤਾਂ ਮਰੀਜ਼ ਦੇ ਵਿੱਚ ਤਾਂ ਨਹੀਂ ਨਾ ਆਪਾਂ ਕੋਈ ਵਿਤਕਰਾ ਜਾਂ ਫਰਕ ਕਰ ਸਕਦੇ। ਜੀ ਜੀ ਬਿਲਕੁਲ। ਅਗਲੀ ਵੀਡੀਓ 'ਚ ਗੱਲ ਕਰੀਏ ਕੈਪਟਨ ਤੇ ਸਿੱਧੂ ਦਾ ਟਕਰਾਅ, ਮਿਲਦਾ ਦਾ ਹੁਣ ਨਹੀਂ ਨਜਿੱਠ ਹੋਣਾ, ਇਹ ਸਿੱਧੂ ਦੇ ਉੱਤੇ ਕਰ ਦਿੱਤਾ ਕੈਪਟਨ ਨੇ ਹੋਰ ਵੱਡਾ ਹਮਲਾ। ਮੇਰੇ ਵੱਲੋਂ ਕਹਿੰਦਾ ਇਹਦੇ ਲਈ ਸਾਰੇ ਬੂਹੇ ਬੰਦ ਜੀ। ਦੇਖੋ ਬੜੇ ਨਿੱਜੀ ਹਮਲੇ ਕਰ ਰਹੇ ਆ ਕੈਪਟਨ ਅਮਰਿੰਦਰ ਸਿੰਘ। ਵੈਸੇ ਮੇਰੇ ਖਿਆਲ ਦੇ ਨਾਲ ਇਸ ਉਮਰ ਦੇ ਵਿੱਚ ਹੁਣ ਉਹਨਾਂ ਨੂੰ ਨਿੱਜੀ ਹਮਲੇ ਨਹੀਂ ਕਰਨੇ ਚਾਹੀਦੇ। ਜੇ ਸਿੰਘ ਤੇ ਕੀਤਾ ਉਹਨਾਂ ਨੇ, ਕਿਉਂਕਿ ਜੇ ਸਿੰਘ ਦਾ ਤਾਂ ਕੋਈ ਵਿੱਚ ਹੈ ਹੀ ਨਹੀਂ ਸੀ ਲੱਲਾ ਖੱਖਾ। ਤਾਂ ਜੇ ਸਿੰਘ ਚਲੋ ਇਲੈਕਸ਼ਨ ਲੜ ਲਿਆ ਉਹਨਾਂ ਨੇ, ਉਹਨਾਂ ਦੀ ਗਲਤੀ ਹੋ ਸਕਦੀ ਆ, ਪਰੰਤੂ ਉਹ ਸਾਡੇ ਸਤਿਕਾਰਯੋਗ ਨੇ, ਮਾਣ ਨੇ ਉਹ ਸਿੱਖ ਕੌਮ ਦਾ, ਪੰਜਾਬ ਦਾ ਵੀ ਮਾਣ ਨੇ ਉਹ। ਤੇ ਬਾਅਦ ਦੇ ਵਿੱਚ ਉਹਨਾਂ ਨੇ ਵੀ ਫਿਰ ਇਹਨਾਂ ਤੇ ਨਿੱਜੀ ਹਮਲੇ ਕੀਤੇ ਆ, ਇਹਨਾਂ ਦੇ ਪਰਿਵਾਰ ਤੇ ਜਾਂ ਪਿਛੋਕੜ ਤੇ ਬਹੁਤ। ਇੱਥੋਂ ਤੱਕ ਕਿਹਾ ਕਿ ਕੈਪਟਨ ਤਾਂ ਵਕਤੀ ਤੌਰ ਦਾ ਕੈਪਟਨ ਸੀ, ਮਤਲਬ ਕਿ ਬਰਸਾਤੀ ਕੈਪਟਨ ਕਿਹਾ, ਕਿ ਫੌਜ ਦਾ ਪੱਕਾ ਕੈਪਟਨ ਥੋੜ੍ਹਾ ਸੀਗਾ। ਤਾਂ ਦੇਖੋ ਇੱਕ ਸੁਣਾ ਕੇ ਤੁਸੀਂ 10 ਸੁਣੋ ਤਾਂ ਫਾਇਦਾ ਕੀ? ਸਿਆਣੀ ਉਮਰ ਦੇ ਵਿੱਚ ਬੀਬੇ ਬਣੋ, ਬੀਬੇ ਰਾਣੇ ਬਣੋ। ਇਸੇ ਤਰ੍ਹਾਂ ਹੁਣ ਦੇਖੋ ਸਿੱਧੂ ਤਾਂ ਨਹੀਂ ਬੋਲ ਰਿਹਾ, ਪਰਸਨਲੀ ਤਾਂ ਨਹੀਂ ਬੋਲ ਰਿਹਾ, ਪਰ ਜਿੱਦਣ ਉਹ ਬੋਲਿਆ ਫਿਰ ਤੁਹਾਨੂੰ ਪਤਾ ਉਹਨੇ ਸੂਤ ਨਹੀਂ ਆਉਣਾ ਕਿਸੇ ਤੋਂ, ਉਹ ਤਾਂ ਫਿਰ 7 ਦਿਨ ਜਿਹਨਾਂ ਕੋਲ ਖੁੱਲ੍ਹ ਹੀ ਜਾਂਦਾ ਆ। ਤਾਂ ਇਹ ਹੁਣ ਚਾਹੀਦਾ ਕਿ ਠੀਕ ਹੈ ਤੁਸੀਂ ਗੱਲ ਆਪਣੀ ਕਹਿਤੀ, ਤੁਹਾਡੀ ਗੱਲ ਸਾਰੀ ਦੁਨੀਆ ਨੇ ਲਈ ਆ। ਇਹ ਹੁਣ ਚੋਣਵੇਂ ਅਖਬਾਰ, ਚੋਣਵੇਂ ਚੰਦ ਕੋਈ ਚੈਨਲ ਹੈਗੇ ਆ, ਜਿਵੇਂ ਬੋਦੀ ਮੀਡੀਆ, ਹੁਣ ਪੰਜਾਬੀ 'ਚ ਪਤਾ ਨਹੀਂ ਇਹਨੂੰ ਕੀ ਕਵਾਂਗੇ, ਤਾਂ ਇਹ ਬੋਦੀ ਮੀਡੀਆ ਕਹਿ ਸਕਦੇ, ਨਵਾਂ ਸ਼ਬਦ ਆਪਾਂ। ਤਾਂ ਇਹ 4-5 ਚੈਨਲ ਜਿਹੜੇ ਹੈਗੇ ਉਹਨਾਂ ਨੂੰ ਸੱਦ ਕੇ ਆਪੋ ਆਪਣੀ ਗੱਲ ਫਿਰ ਕਹਿ ਰਹੇ ਆ ਕਿ ਬਸ ਫਿਰ ਜਾਵੇ ਚਫੇਰੇ ਗੱਲ ਫਿਰ ਜਾਵੇ। ਖੈਰ ਸਿੱਧੂ ਤੇ ਜਿਹੜਾ ਇਹਨਾਂ ਨੇ ਹਮਲਾ ਕੀਤਾ ਉਹ ਕਹਿ ਲਓ ਕਾਫੀ ਨਿੱਜੀ ਹਮਲਾ ਕੀਤਾ। ਨਿੱਜੀ ਹਮਲਾ ਇਉਂ ਆ, ਵੈਸੇ ਕੋਈ ਉਹਨਾਂ ਨੇ ਕੋਈ ਕਰੈਕਟਰ ਬਾਰੇ ਜਾਂ ਪਰਿਵਾਰ ਬਾਰੇ ਗੱਲ ਨਹੀਂ ਕਹੀ। ਉਹਨਾਂ ਨੇ ਕਿਹਾ ਕਿ 35 ਸਾਲ ਪੁਰਾਣਾ ਕ੍ਰਿਕਟਰ ਇੱਕ ਚੀਜ਼ ਕੀ ਹੈ, ਇਹ ਚੀਜ਼ ਕੀ ਆ, ਕੌਣ ਯਾਦ ਰੱਖਦਾ ਇਹੋ ਜਿਹੇ ਕ੍ਰਿਕਟਰ ਨੂੰ, ਮਤਲਬ ਕਿ ਪੁਰਾਣੇ ਕ੍ਰਿਕਟਰ ਨੂੰ। ਤੇ ਬਾਅਦ ਦੇ ਵਿੱਚ ਕਹਿੰਦੇ ਕਿ ਇਹ ਐਕਟਿੰਗ ਕਰਨ ਲੱਗ ਜਾਂਦਾ। ਐਕਟਰ ਵੀ ਕਾਹਦਾ, ਕੁਰਸੀ ਤੇ ਉੱਤੇ ਹੀ ਕਰੀ ਜਾਂਦਾ। ਇਹ ਕੋਈ ਗੱਲਾਂ ਨੇ, ਇਹ ਕੋਈ ਗੱਲਾਂ ਨੇ। ਤੇ ਨਾਲ ਉਹਨਾਂ ਨੇ ਦਾਅਵਾ ਕੀਤਾ, ਜਿਹੜਾ ਸਭ ਤੋਂ ਵੱਡਾ ਦਾਅਵਾ ਹੈ, ਕਿ ਅਰਵਿੰਦ ਕੇਜਰੀਵਾਲ ਦੇ ਨਾਲ ਇਹਨਾਂ ਦੀ 3 ਮਰਤਬਾ ਮੁਲਾਕਾਤ ਹੋ ਚੁੱਕੀ ਹੈ ਤੇ ਸਿੱਧੂ ਨੇ ਤਿਆਰੀ ਕਰ ਲਈ ਹੈ, ਲੜਨਾ ਇਹਨੇ ਪਟਿਆਲੇ ਤੋਂ ਹੀ ਆ ਤੇ ਹੁਣ ਕਾਂਗਰਸ ਦੇ ਵਿੱਚ ਰਹਿ ਕੇ, ਕਿਉਂਕਿ ਉੱਥੇ ਤਾਂ ਮੈਂ ਉਮੀਦਵਾਰ ਹਾਂ, ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀ ਨਾ। ਹਾਲੇ ਤੇ ਉਮੀਦਵਾਰਾਂ ਦਾ ਐਲਾਨ ਹੋਣਾ, ਉਹਨਾਂ ਨੇ ਪਹਿਲਾਂ ਹੀ ਕਹਿਤਾ ਕਿ ਪਟਿਆਲੇ ਤੋਂ ਤਾਂ ਮੈਂ ਆ ਉਮੀਦਵਾਰ। ਸੋ ਇਸ ਕਰਕੇ ਸਿੱਧੂ ਦੇ ਕੋਲ ਹੋਰ ਤਾਂ ਕੋਈ ਵਿੰਡੋ ਬਚਦੀ ਨਹੀਂ ਹੈ, ਉਹ ਜਾਣਗੇ ਤਾਂ ਜਾਣਗੇ ਆਮ ਆਦਮੀ ਪਾਰਟੀ 'ਚ। ਸੋ ਇਸ ਤਰ੍ਹਾਂ ਕਹਿ ਲਓ ਕਿ ਉਹਨਾਂ ਨੇ ਇੱਕ ਖੁਲਾਸਾ ਵੀ ਕਰ ਦਿੱਤਾ, ਆਪਣੇ ਆਪ ਦੇ ਵਿੱਚ ਦਾਅਵਾ ਵੀ ਕਰ ਦਿੱਤਾ। ਦੂਸਰਾ ਇਹ ਕਹਿਤਾ ਕਿ ਨਾ ਇਹ ਚੱਜ ਦਾ ਐਕਟਰ ਰਿਹਾ, ਨਾ ਹੁਣ ਇਹ ਕ੍ਰਿਕਟਰ ਰਿਹਾ। ਮਤਲਬ ਕਿ ਠੀਕ ਹੈ ਭਾਸ਼ਣ ਭੂਸ਼ਣ ਜੇ ਕਰ ਲੈਂਦਾ, ਪਰ ਬਹੁਤੀ ਕਾਬਲੀਅਤ ਨਹੀਂ ਹੈਗੀ। ਉਹ ਕਹਿੰਦੀ ਕਿ ਦੇਖੋ ਇਹਨੇ ਕੀਤਾ ਕੱਖ ਨਹੀਂ ਜਦੋਂ ਮੰਤਰੀ ਸੀ, ਤੇ ਮੈਨੂੰ ਫਿਰਦਾ ਡਿਪਟੀ CM, ਤੇ ਮੈਂ ਆਪਣੇ ਦੂਸਰੇ ਜਿਹੜੇ ਸੀਨੀਅਰ ਹੁੰਦੇ ਆ ਉਹਨਾਂ ਦੇ ਸਿਰ ਤੇ ਕਿੱਦਾਂ ਬਿਠਾਲ ਦੇਵਾਂ। ਵੈਸੇ ਜੇ ਸੀਨੀਅਰਟੀ ਦੀ ਗੱਲ ਆਵੇ ਤਾਂ ਤੁਹਾਡੇ ਵਰਗੇ ਜਿਹੜੇ ਇਸ ਤਰ੍ਹਾਂ ਦੇ ਰਾਜ ਘਰਾਣਿਆਂ 'ਚੋਂ ਆਏ ਆ, ਤੇ ਉਹਨਾਂ ਨੇ ਵੀ ਆ ਕੇ ਤਾਂ ਲੋਕਾਂ ਦੇ ਕਹਿ ਲਓ ਕਿ ਸੀਨੀਅਰ ਬੰਦਿਆਂ ਦੇ ਹਾਕੀ ਮਾਰੇ ਆ। ਤੁਸੀਂ ਤਾਂ ਨਿਕਲ ਗਏ ਸੀ ਕਾਂਗਰਸ 'ਚੋਂ, 97 'ਚ ਆ ਕੇ ਫਿਰ ਵਾਗਡੋਰ ਸੰਭਾਲ ਲਈ। ਉਦੋਂ ਵੀ ਤਾਂ ਤੁਹਾਡੇ ਤੋਂ ਸੀਨੀਅਰ ਬੈਠੇ ਸੀਗੇ ਜਿਨ੍ਹਾਂ ਨੇ ਕਾਫੀ ਸੰਘਰਸ਼ ਕੀਤਾ ਕਾਂਗਰਸ ਵਾਸਤੇ। ਖੈਰ ਇਹ ਗੱਲਾਂ ਛੱਡਦੇ ਹੋਏ ਆਪਾਂ ਜੇ ਦੇਖੀਏ
ਤਾਂ ਮੇਰੇ ਖਿਆਲ ਦੇ ਨਾਲ ਦੇਖੋ ਹੁਣ ਜੋ ਚੀਜ਼ਾਂ ਜਾਪਦੀਆਂ ਕਿ ਸਿੱਧੂ ਦਾ ਜੇ ਜਲੂਸ ਕੱਢਣਾ ਸੀ ਤਾਂ ਚਲੋ ਇੱਕ ਇੰਟਰਵਿਊ 'ਚ ਕੱਢ ਦਿੰਦੇ। ਹੁਣ ਜਿਹੜਾ ਵਾਰ-ਵਾਰ ਚੋਣਵੇਂ ਪੱਤਰਕਾਰਾਂ ਨੂੰ ਸੱਦ ਕੇ ਜਾਂ ਚੈਨਲਾਂ ਨੂੰ ਸੱਦ ਕੇ ਇੰਟਰਵਿਊਜ਼ ਦਿੱਤੀਆਂ ਜਾ ਰਹੀਆਂ ਤੇ ਜਿਹੜੀਆਂ ਗਾਂ ਇੱਕ ਸਫ਼ੇ ਤੇ ਕਹਿ ਲਓ ਪੂਰੀਆਂ ਆਉਂਦੀਆਂ ਅਖਬਾਰਾਂ 'ਚ, ਉਹਦਾ ਮਾਇਨਾ ਜਿਹੜਾ ਨਿਕਲਦਾ ਹੈ ਉਹ ਇਹੋ ਆ ਕਿ ਇਹ ਕਿਤੇ ਨਾ ਕਿਤੇ ਇਨਸਿਕਿਉਰ ਆ ਸਿੱਧੂ ਤੋਂ, ਚਾਹੁੰਦੇ ਆ ਕਿ ਇਹ ਕੰਡਾ ਨਿਕਲ ਜਾਵੇ, ਕਿਤੇ ਇਹ ਨਾ ਹੋਵੇ ਕਿਉਂਕਿ ਬੰਗਾਲ ਦੇ ਵਿੱਚੋਂ ਜਾਂ ਮਤਲਬ ਕਿ ਕਾਂਗਰਸ ਜਿਹੜੀ ਹੈ ਕੋਈ ਝਟਕਾ ਖਾ ਕੇ ਕੌਮੀ ਪੱਧਰ ਤੇ ਸਿੱਧੂ ਦੀ ਜ਼ਰੂਰਤ ਮਹਿਸੂਸ ਕਰਕੇ ਕੁਛ ਇੱਦਾਂ ਕਰੇ ਕਿ ਸਿੱਧੂ ਨੂੰ ਉੱਤੇ ਲਿਆਉਣ ਦਾ ਯਤਨ ਹੋਵੇ। ਤਾਂ ਇਸ ਕਰਕੇ ਹੁਣ ਮੈਨੂੰ ਲੱਗਦਾ, ਕਿਉਂਕਿ ਪਹਿਲਾਂ ਤਾਂ ਉਹ ਲੱਗਦਾ ਸੀਗਾ ਕਿ ਸਿੱਧੂ ਨੂੰ ਛੇੜਿਆ ਜਾ ਰਿਹਾ ਜਾਣਬੁੱਝ ਕੇ, ਸਿੱਧੂ ਦੀ ਹੈਸੀਅਤ ਉਹਨੂੰ ਅਹਿਸਾਸ ਕਰਵਾਈ ਜਾ ਰਹੀ ਹੈ, ਲੋਕਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਕੈਪਟਨ ਦੀ ਨਿਗਾਹ ਦੇ ਵਿੱਚ ਸਿੱਧੂ ਦੀ ਵੁਕਤ ਕਿੰਨੀ ਕੁ ਹੈ। ਪਰ ਹੁਣ ਇਹੋ ਲੱਗਦਾ ਹੈ ਕਿ ਕਿਤੇ ਨਾ ਕਿਤੇ ਜੋ ਅੱਜ ਤੱਕ ਦਾ ਕੈਪਟਨ ਅਮਰਿੰਦਰ ਸਿੰਘ ਦਾ ਰਿਕਾਰਡ ਹੈ ਜਾਂ ਉਹਨਾਂ ਦਾ ਕਹਿ ਲਓ ਕਿ ਇੱਕ ਇਸ ਟਾਈਮ ਕੈਰੀਅਰ ਦਾ ਇੱਕ ਖਾਸ ਪੁਆਇੰਟ ਹੈ, ਖਾਸ ਬਿੰਦੂ ਹੈ ਕਿ ਉਹਨਾਂ ਦੀ ਛਾਂ ਹੇਠ ਕੋਈ ਰੁੱਖ ਨਹੀਂ ਉੱਗਿਆ ਅੱਜ ਤੱਕ ਕਾਂਗਰਸ ਦੇ ਵਿੱਚ ਬਰੋਬਰ ਦਾ। ਸੋ ਇਸ ਕਰਕੇ ਹੁਣ ਇਉਂ ਵੀ ਲੱਗਦਾ ਆ, ਬਾਕੀ ਸਾਰੀਆਂ ਗੱਲਾਂ, ਬਾਕੀ ਸਾਰੀਆਂ ਸੰਭਾਵਨਾਵਾਂ ਵੀ ਬਰਕਰਾਰ ਰਹਿੰਦੀਆਂ ਕਿ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਤੋਂ ਡਰਿਆ ਕਿ ਇਹਨੂੰ ਅੱਗੇ ਨਾ ਲਾਇਆ ਜਾਵੇ, ਕਿਉਂਕਿ ਇੱਕ ਤਾਂ ਸ਼ਹਿਰੀ ਸਿੱਖਿਆ, ਬਾਕੀ ਉਹਦੀ ਮਾਤਾ ਜਿਹੜੀ ਆ ਉਹ ਹਿੰਦੂ ਧਰਮ 'ਚੋਂ ਸੀ, ਹਿੰਦੂ ਭਾਈਚਾਰੇ 'ਚੋਂ ਸੀਗੀ। ਇਹ ਦੋਵੇਂ ਧਰਮਾਂ ਨੂੰ ਬਰੋਬਰ ਮਾਨਤਾਵਾਂ ਦਿੰਦਾ, ਤੁਹਾਨੂੰ ਪਤਾ ਹੀ ਆ ਇਹਦੀ ਅਕਾਦਤ ਜਿਹੜੀ ਹੈ ਦੋਨਾਂ ਧਰਮਾਂ ਦੇ ਵਿੱਚ ਹੀ ਆ, ਧਰਮਾਂ ਦਾ ਗਿਆਤਾ ਵੀ ਹੈ, ਦੋਨਾਂ ਧਰਮਾਂ ਦਾ ਬਹੁਤ ਗਿਆਤਾ ਸ਼ਹਿਰੀ ਕਮਿਊਨਿਟੀ 'ਚੋਂ ਆ ਕਿ ਕਿਤੇ ਕੱਲ੍ਹ ਨੂੰ ਇਹ ਨਾ ਹੋਵੇ ਕਿ ਇਹਨੂੰ ਸਟੇਟ ਦਾ ਹੈਡ ਹੀ ਲਾ ਦੇਣ ਤੇ ਤਾਂ ਵੀ ਸਿੱਧੂ ਦੀ ਜਿੱਦ ਪੁੱਗ ਜੂਗੀ। ਸੋ ਇਸ ਕਰਕੇ ਮੈਨੂੰ ਜੋ ਜਾਪਦਾ ਹੁਣ ਜਾਤੀਗਤ ਤੌਰ ਤੇ, ਵਿਅਕਤੀਗਤ ਤੌਰ ਤੇ ਕਿ ਸਿੱਧੂ ਤੋਂ ਕਿਤੇ ਨਾ ਕਿਤੇ ਇਨਸਿਕਿਉਰਿਟੀ ਵੀ ਆ, ਜੇ ਕਿਤੇ ਆਪਣੀ ਖਿੱਚ ਕੱਢਣੀ ਹੋਵੇ ਬੰਦੇ ਨੇ ਜਾਂ ਕਿਸੇ ਨੂੰ ਕੋਈ ਗੱਲ ਸੁਣਾਉਣੀ ਹੋਇਆ ਕੈਪਟਨ ਇੰਨਾ ਹੀ ਵਿਹਲਾ ਹੋ ਗਿਆ ਕਿ ਸੱਦ ਕੇ ਇੰਟਰਵਿਊ ਦੇਈ ਜਾਂਦਾ ਕਿ ਬਸ ਇਹਨੂੰ ਵੀ ਸੱਦ ਲਿਆ, ਇਹਨੂੰ ਵੀ ਸੱਦ ਲਿਆ। ਜੀ 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 ਅਗਲੀ ਗੱਲ ਕਰੀਏ, ਮੂਰਖ ਬਣਾਉਣ ਵਾਲੀ ਕੈਪਟਨ ਸਰਕਾਰ ਖਿਲਾਫ ਵਿਰੋਧ ਕਰਨ ਲੋਕ, ਢੀਂਡਸਾ ਹੋਣਾ ਦਾ ਬਿਆਨ। ਪਹਿਲਾਂ ਤੇ ਫਿਰ ਇਹਨਾਂ ਦੇ ਖਿਲਾਫ ਕਰਨਾ ਚਾਹੀਦਾ ਵਿਰੋਧ। ਇਹਨਾਂ ਨੇ ਕਿੰਨੇ ਸਾਲ ਬਣਾਇਆ, ਹੁਣ ਤੇ ਕਹਿੰਦੇ ਕਿ ਅਸੀਂ ਪੰਥਕ ਹੋ ਗਏ ਆ, ਸਾਡੇ 'ਚ ਪੰਥਕ ਜ਼ਮੀਰ ਜਿਹੜੀ ਹੈ ਜਾਗ ਪਈ ਆ। ਤੇ ਪਹਿਲਾਂ ਕੀ ਸੀ, ਪਹਿਲਾਂ ਕੀ ਸੀ ਭਾਈ ਉਹ ਵੀ ਤਾਂ ਦੱਸਦੇ ਨੇ ਕਿ ਜਿਨ੍ਹਾਂ ਨੇ ਮਹਾਮੂਰਖ ਬਣਾਇਆ ਅੱਜ ਤੱਕ ਉਹ ਕੌਣ ਹੈ, ਕਿਉਂਕਿ ਮਹਾਮੂਰਖ ਬਣਾਉਣ ਵਾਲਿਆਂ 'ਚ ਇਕੱਲੀ ਕਾਂਗਰਸ ਥੋੜ੍ਹੀ ਨਾ ਹੈ। ਜਿਹੜਾ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਇਆ ਸੀ, ਬਣਾ ਕੇ ਜਦੋਂ ਉਹ ਰਿਪੋਰਟ ਫੜਾਉਣ ਗਿਆ ਤੇ ਉੱਥੇ ਕੋਈ ਅਧਿਕਾਰੀ ਤੱਕ ਨਹੀਂ ਸੀ, ਉਹਨੂੰ ਜ਼ਲੀਲ ਕੀਤਾ ਗਿਆ। ਤੇ ਉਦੋਂ ਤੁਸੀਂ ਕਿੱਥੇ ਸੀ? ਉਦੋਂ ਵੀ ਤੇ ਗੁਰੂ ਸਾਹਿਬ ਦੇ ਸਰੂਪ ਉਹੀ ਸਨ ਜਿਨ੍ਹਾਂ ਦੀ ਬੇਅਦਬੀ ਹੋਈ ਸੀ। ਉਦੋਂ ਵੀ ਤੇ ਸਿੱਖ ਕੌਮ ਦੀ ਅਕਾਦਤ, ਅਕੀਦਾ, ਇਸ਼ਟ ਉਹੀ ਸੀਗੇ। ਤਾਂ ਉਦੋਂ ਵੀ ਤਾਂ ਤੁਸੀਂ ਸਿੱਖ ਸੀਗੇ, ਉਦੋਂ ਵੀ ਤਾਂ ਤੁਸੀਂ ਪੰਥਕ ਧਿਰ ਦੇ ਵਿੱਚ ਹੀ ਖੜੇ ਸੀ। ਸੋ ਆਹ ਤਾਂ ਗੱਲਾਂ ਮੈਂ ਕਹੂੰਗਾ ਕਿ ਵਿਦਰੋਹ ਕਰਨਾ, ਚੱਕੋ ਬੰਦੂਕ ਤੁਸੀਂ ਚੱਕ ਕੇ ਵਿਦਰੋਹ ਕਰੋ। ਲੋਕਾਂ ਦੇ ਮੁੰਡਿਆਂ ਨੂੰ ਕਿਉਂ ਕਹਿ ਰਹੇ ਹੋ ਵਿਦਰੋਹ ਕਰਨ? ਕਿਉਂ ਵਿਦਰੋਹ ਕਰਨ? ਇੱਕ ਤਾਂ ਰੋਜੀ ਰੋਟੀ ਦੀ ਲੜਾਈ ਲੜ ਰਹੇ ਹੋ, ਤੁਹਾਡੇ ਆਖੇ ਲੱਗ ਕੇ ਉਹ ਬੰਦੂਕਾਂ ਚੁੱਕ ਕੇ ਮੈਦਾਨ 'ਚ ਆ ਜਾਣ। ਸੋ ਇਹ ਮੇਰੇ ਖਿਆਲ ਦੇ ਨਾਲ ਗੰਦੀ ਰਾਜਨੀਤੀ ਆ, ਬਿਲਕੁਲ ਹੇਠਲੇ ਮਿਆਰ ਦੀ ਰਾਜਨੀਤੀ ਆ। ਗੱਲ ਤੁਸੀਂ ਪਾਏਦਾਰ ਕਰੋ, ਗੱਲ ਜਿਹੜੀ ਕਰਨ ਵਾਲੀ ਆਪ ਤਾਂ ਤੁਸੀਂ ਉੱਥੇ ਡੇਰਿਆਂ 'ਚ ਤੁਰੇ ਫਿਰਦੇ ਸੀਗੇ, ਆਪ ਤੇ ਤੁਸੀਂ ਉਦੋਂ ਸਮਰਥਨ ਕਰਦੇ ਸੀ, ਤੁਹਾਡੀਆਂ ਤਸਵੀਰਾਂ ਵੀ ਮਿਲ ਜਾਣਗੀਆਂ। ਸਾਰਾ ਕੁਛ ਤੁਸੀਂ ਕਰਾ ਕੇ ਅੱਜ ਜੇ ਤੁਸੀਂ ਆਖੋ ਕਿ ਵਿਦਰੋਹ ਕਰੋ, ਇਹ ਠੀਕ ਨਹੀਂ ਹੈ। ਇਹ ਕਹੋ ਕਿ ਨਿਆਂ ਲਈ ਲੜੋ। ਲੜਨ ਦੇ ਤਰੀਕੇ ਬਹੁਤ ਹੁੰਦੇ ਨੇ, ਬਹੁਤ ਆਪਸ਼ਨ ਹੁੰਦੇ ਆ। ਤਾਂ ਮੈਂ ਕਹਿੰਦਾ ਕਿ ਜੇ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਆ ਕਿ ਵਿਦਰੋਹ ਕਰੋ, ਫਲਾਂਗ ਕਰੋ, ਧਮਕਾਣ ਕਰੋ, ਮਾਫ਼ ਕਰਨਾ ਮੈਂ ਇਹੋ ਜਿਹੀ ਰਾਜਨੀਤੀ ਦਾ ਹਾਮੀਦਾਰ ਨਹੀਂ। ਔਰ ਬੇਨਤੀ ਵੀ ਕਰੂੰਗਾ ਕਿ ਪਰਮਿੰਦਰ ਸਿੰਘ ਢੀਂਡਸਾ ਬਹੁਤ ਸਿਆਣੇ ਨੇ, ਬਹੁਤ ਉਮਦਾ ਪੜ੍ਹਾਈ ਲਿਖਾਈ ਕੀਤੀ ਵੀ ਹੈ ਉਹਨਾਂ ਨੇ, ਬਹੁਤ ਸੂਝਵਾਨ ਨੇ। ਐਸੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਿ ਵਿਦਰੋਹ ਕਰ ਦੇਣਾ ਚਾਹੀਦਾ। ਹਾਂ, ਵਿਰੋਧ ਜ਼ਰੂਰ ਕਰਨਾ ਚਾਹੀਦਾ, ਮੈਂ ਵਿਰੋਧ ਦੇ ਹੱਕ ਦੇ ਵਿੱਚ ਆ, ਸਦਾ ਰਹੂੰਗਾ। ਪਰ ਵਿਦਰੋਹ ਵਾਲੀ ਗੱਲ ਜਿਹੜੀ ਹੈ ਨਾ, ਉਹ ਇਸ ਤਰ੍ਹਾਂ ਦੇ ਸ਼ਬਦ ਨਹੀਂ ਇਸਤੇਮਾਲ ਕਰਨੇ ਚਾਹੀਦੇ। ਹੁਣ ਪਤਾ ਨਹੀਂ ਕਿਸ ਵੇਗ ਦੇ ਵਿੱਚ ਕਹੇ, ਮੈਂ ਕੋਟ ਵੀ ਕਰ ਦਿੰਦਾ। ਇਹ ਜਿਹੜੀ ਨਿਊਜ਼ 18 ਆ ਉਹਨਾਂ ਦੀ ਵੈਬਸਾਈਟ 'ਤੇ ਇਹਨਾਂ ਦਾ ਸਾਰਾ ਸਟੇਟਮੈਂਟ ਪਿਆ ਵਾ। ਜੀ ਜੀ ਹਾਈ ਕੋਰਟ ਨੇ ਕਿਹਾ ਵੀ ਨਿੱਕੇ ਕ੍ਰਿਮੀਨਲ ਨਾ ਫੜੋ। ਹਾਂਜੀ, ਫਿਰ ਇਹ ਤਾਂ ਮੈਂ ਕਹੂੰਗਾ ਕਿ ਕਰੋਨਾ ਦਾ ਸ਼ੁਕਰ ਕਰਦੇ ਹੋਣੇ ਆ ਨਿੱਕੇ ਕ੍ਰਿਮੀਨਲ, ਕਿਉਂਕਿ ਇਹ ਜੋ ਕਹਿ ਰਿਹਾ ਹਾਈ ਕੋਰਟ ਉਹ ਕਰੋਨਾ ਕਰਕੇ ਹੀ ਕਹਿ ਰਿਹਾ। ਦਰਅਸਲ ਕੀ ਹੈ ਕਿ ਤੁਹਾਨੂੰ ਪਤਾ ਹੀ ਹੈ ਇਸ ਟਾਈਮ ਅਦਾਲਤਾਂ ਦੇ ਵਿੱਚ ਸੁਣਵਾਈ ਮੁਲਤਵੀ ਹੈ। ਇਸ ਵੇਲੇ ਜੇਲ੍ਹਾਂ ਦੇ ਵਿੱਚ ਵੀ ਕਹਿ ਲਓ ਕਿ ਰਿਸਕ ਹੈ। ਜੇ ਹਵਾਲਾਤ ਦੇ ਵਿੱਚ ਕਿਸੇ ਨੂੰ ਕਰੋਨਾ ਪੋਜ਼ੀਟਿਵ ਆਉਂਦਾ ਤੇ ਜਿਹੜੀ ਪੁਲਿਸ ਪਾਰਟੀ ਹੁੰਦੀ ਹੈ, ਪਹਿਲਾਂ ਤੁਹਾਨੂੰ ਯਾਦ ਹੋਣਾ
ਆਪਾਂ ਖਬਰਾਂ ਕਰਦੇ ਹੁੰਦੇ ਸੀ ਕਿ ਸਾਰੇ ਦਾ ਸਾਰਾ ਥਾਣਾ ਸੀਲ, ਸਾਰਾ ਥਾਣਾ ਕੁਆਰੰਟੀਨ, ਬਹੁਤ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ, ਬੈਂਕ ਕੁਆਰੰਟੀਨ ਹੋ ਗਿਆ ਸਾਰਾ ਸਟਾਫ, ਇੱਦਾਂ ਦੀਆਂ ਗੱਲਾਂ। ਤਾਂ ਹੁਣ ਵੀ ਉਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਕਿ ਕੋਰਟਾਂ ਜਿਹੜੀਆਂ ਨੇ ਉਹ ਬਚਦੀਆਂ ਨੇ ਕਿ ਫਿਜ਼ੀਕਲ ਸੁਣਵਾਈ ਨਾ ਕੀਤੀ ਜਾਵੇ, ਜਿੰਨਾ ਵੀ ਕੰਮ ਹੈਗਾ ਵੱਧ ਤੋਂ ਵੱਧ ਆਨਲਾਈਨ ਕੀਤਾ ਜਾਵੇ। ਹੁਣ ਤੁਸੀਂ ਵੇਖੋਗੇ ਹਾਈ ਕੋਰਟ ਦੇ ਵਿੱਚ ਜਿਹੜੀਆਂ ਅਪੀਲਾਂ ਵਗੈਰਾ ਪਈਆਂ ਜਾਂ ਕੇਸ ਜਿਹੜੇ ਲੱਗੇ ਹੋਏ ਆ, ਉਹ ਤਾਂ ਪਛੜ ਗਏ 5-5 ਸਾਲ। ਬਹੁਤ ਜ਼ਿਆਦਾ ਕਹਿ ਲਓ ਕਿ ਵਰਕਲੋਡ ਹੈ ਜਿਹੜਾ ਹਾਈ ਕੋਰਟ 'ਤੇ ਵੱਧ ਗਿਆ, ਵੈਸੇ ਹੀ ਜੱਜਾਂ ਦੀ ਸ਼ਾਰਟੇਜ ਕਰਕੇ ਇਹਨਾਂ ਦਾ ਵਰਕਲੋਡ ਪਹਿਲਾਂ ਹੀ ਬਹੁਤ ਜ਼ਿਆਦਾ। ਖੈਰ, ਤਾਂ ਇਹਨਾਂ ਨੇ ਜੋ ਹੁਣ ਕਿਹਾ ਹੈ ਜਾਂ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਸੁਝਾਅ ਦਿੱਤਾ ਜਾਂ ਇੱਕ ਰੂਲਿੰਗ ਦਿੱਤੀ ਹੈ ਇਹਨਾਂ ਨੇ, ਰੂਲਿੰਗ ਤਾਂ ਨਹੀਂ ਕਹਿ ਸਕਦੇ, ਹਾਲ ਦੀ ਘੜੀ ਆਪਾਂ ਸੁਝਾਅ ਹੀ ਕਹਾਂਗੇ ਕਿ ਛੋਟੇ ਛੋਟੇ ਕ੍ਰਾਈਮ ਕਰਨ ਵਾਲੇ ਕ੍ਰਿਮੀਨਲ ਜਿਹੜੇ ਆ, ਮਤਲਬ ਛੋਟੇ ਛੋਟੇ ਕਿੱਦਾਂ ਹੁੰਦਾ ਕਿ ਜਿੱਦਾਂ ਲਾ ਲਓ ਕਿ ਬੱਸ ਅੱਡੇ 'ਤੇ ਕੋਈ ਜੂਆ ਖੇਡਦਾ ਪਿਆ, ਪੁਲਿਸ ਹੁਣ ਇੱਥੇ ਵੈਸੇ ਤਾਂ ਵੇਖਣ ਵਾਲੀ ਗੱਲ ਆ, ਗਗੂਲੀ ਹੋਰੀ ਆਨਲਾਈਨ ਸੱਟੇਬਾਜ਼ੀ ਨੂੰ ਤਾਂ ਪ੍ਰਮੋਟ ਕਰ ਰਹੇ ਆ, ਸਚਿਨ ਤੰਦੂਲਕਰ ਹੋਰੀ ਤੇ ਉਹ ਮੁੰਡੇ ਬਣਾਉਂਦੇ ਆ ਟੀਮਾਂ। ਤੁਸੀਂ ਹੁਣ ਮੈਨੂੰ ਤਾਂ ਪਤਾ ਨਹੀਂ ਫੈਂਟੈਸੀ ਲੀਗ ਕਹਿੰਦੇ ਕਿ ਕੀ ਕਹਿੰਦੇ ਆ, ਉਹਦਾ ਰੌਲਾ ਵੀ ਬਹੁਤ ਪੈਂਦਾ। ਉਹ ਤਾਂ ਕਰਤਾ ਲੀਗਲਾਈਜ਼ ਸੱਟਾ, ਤੇ ਜਿਹੜੇ ਕੋਈ ਮੰਨ ਲਓ ਤਾਸ਼ ਨਾਲ ਕੋਈ 10-10 ਰੁਪਈਏ ਦੀ ਬਾਜ਼ੀ ਲਾਉਂਦੇ ਆ, ਉਹ ਜੇ ਫੜੇ ਜਾਣ ਤਾਂ ਉਹਨਾਂ ਨੂੰ ਗੈਂਬਲਿੰਗ ਐਕਟ ਦੇ ਵਿੱਚ ਬੰਦ ਕਰ ਦਿੰਦੇ ਆ। ਤਾਂ ਹੁਣ ਕਈ ਵਾਰ ਇਹੋ ਜਿਹੇ ਕੇਸ ਵੀ ਵੇਖੇ ਆ ਮੈਂ ਆਪਣੀ ਜ਼ਿੰਦਗੀ 'ਚ ਕਿ ਉਹ ਜੂਏ ਦੀ ਰਾਸ਼ੀ ਜਿਹੜੀ ਆ ਉਹ 20 ਰੁਪਏ 50 ਰੁਪਏ ਕਿਸੇ ਸਮੇਂ ਅੱਜ ਤੋਂ 10 ਸਾਲ ਪਹਿਲਾਂ ਹੁੰਦੀ ਸੀ, ਪਰ ਉਹ ਤਰੀਕਾ ਪਈ ਜਾਂਦੀਆਂ ਹੁੰਦੀਆਂ ਸੀ ਉਹਨਾਂ ਦੀਆਂ 2-2 ਸਾਲ 4-4 ਸਾਲ। ਕਿੰਨਾ ਸਮਾਂ ਅਦਾਲਤ ਦਾ ਜਾਇਆ ਹੁੰਦਾ, ਕਿੰਨਾ ਸਮਾਂ ਜਾਇਆ ਹੁੰਦਾ, ਤੁਸੀਂ ਆਪੇ ਨਜ਼ਰ। ਤਾਂ ਕ੍ਰਾਈਮ ਕੀ ਹੈ ਕਿ ਜਿੱਦਣ ਦਾ ਫੈਸਲਾ ਹੋਊਗਾ ਵੱਧ ਤੋਂ ਵੱਧ 500-500 ਰੁਪਏ ਜੱਜ ਨੂੰ ਜੁਰਮਾਨਾ ਉਤਾਰ ਦੇਣਗੇ, ਹੋਰ ਕੀ ਹੋਊਗਾ ਇਹਦੇ 'ਚ? ਕੁਛ ਵੀ ਨਹੀਂ ਹੈ। ਤਾਂ ਇਹ ਇਸ ਤਰ੍ਹਾਂ ਦੇ ਨਿੱਕੇ ਨਿੱਕੇ ਜਿਹੜੇ ਕ੍ਰਾਈਮ ਹੁੰਦੇ ਆ, ਉਹਦੇ ਨਾਲ ਜੇਲ੍ਹਾਂ 'ਚ ਵੀ ਰਸ਼ ਵੱਧਦਾ, ਅਦਾਲਤਾਂ ਦਾ ਟਾਈਮ ਵੀ ਜਾਇਆ ਹੁੰਦਾ। ਸੋ ਉਹਨਾਂ ਨੇ ਕਿਹਾ, ਬਾਕੀ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਪੱਖ ਰੱਖਣਾ ਪੰਜਾਬ ਨੂੰ ਜਾਂ ਚੰਡੀਗੜ੍ਹ ਨੂੰ ਜਾਂ ਹਰਿਆਣੇ ਨੂੰ, ਉਹਨਾਂ ਨੇ ਨੋਟਿਸ ਵੀ ਦਿੱਤਾ ਕਿ ਤੁਸੀਂ ਆਪਣਾ ਪੱਖ ਵੀ ਰੱਖ ਸਕਦੇ ਹੋ, ਤੁਹਾਡੀ ਕੀ ਰਾਏ ਹੈ? ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰ ਦਈਏ, ਯੂਪੀ ਪੁਲਿਸ ਨੇ ਚਾੜਿਆ ਇੱਕ ਹੋਰ ਚੰਦ, ਇਹ ਵੀ ਗਾਂਹ ਤੋਂ ਗਾਂਹ ਹੀ ਨਿਕਲਦੇ ਜਾਂਦੇ ਆ। ਹਾਂਜੀ ਹਾਂਜੀ, ਨਹੀਂ ਚੰਦਾਂ ਦਾ ਤਾਂ ਇਹਨਾਂ ਨੇ ਨਾ ਝੋਲਾ ਭਰਿਆ ਹੋਇਆ ਯੋਗੀ ਆਦਿੱਤਿਆਨਾਥ ਹੋਰਾਂ ਨੇ, ਬਸ ਬਦਲਵਾ ਚੰਨ ਹੀ ਚੜ੍ਹਦਾ ਡੇਲੀ ਬਦਲ ਕੇ ਚੰਨ ਚੜ੍ਹਦਾ। ਉੱਦਾਂ ਤੇ ਆਪਾਂ ਚੰਨਾ ਵਿੱਚ ਚੰਨ ਚੜ੍ਹਦਾ ਹੀ ਕਿਹੜੇ ਵੇਲੇ ਤੇਰੇ ਦੇਸ, ਤੇ ਇਹਨਾਂ ਦੇ ਦੇਸ਼ ਦੇ ਵਿੱਚ ਤੇ ਚੰਨ ਉਤਰਦਾ ਹੀ ਨਹੀਂ ਹੈ, ਬਸ ਚੜ੍ਹਿਆ ਹੀ ਰਹਿੰਦਾ ਹਰ ਟਾਈਮ। ਤੇ ਦਰਅਸਲ ਕੀ ਆ ਕਿ ਇਹਨਾਂ ਨੇ ਕੀਤਾ ਇਉਂ ਆ ਕਿ ਇੱਕ ਪੱਤਰਕਾਰ ਹੈ ਮੇਰੇ ਖਿਆਲ ਦੇ ਨਾਲ, ਖਾਨਮ ਕੁਛ ਐਸਾ ਨਾਮ ਹੈ, ਸ਼ੇਰਵਨ ਖਾਨਮ ਕੁਛ ਐਸਾ ਨਾਮ ਹੈ ਉਹਨਾਂ ਦਾ, ਚਲੋ ਮੈਂ ਭੁੱਲ ਰਹਾ। ਤਾਂ ਉਹਨੂੰ ਮਤਲਬ ਕਿ ਮੈਂਸ਼ਨ ਕਰਦੇ ਟਵਿੱਟਰ 'ਤੇ, ਕੀ ਕਹਿੰਦੇ ਆਪਾਂ ਜੇ ਕਿਸੇ ਨੂੰ ਕੋਟ ਕਰਕੇ ਜਾਂ ਮੈਂਸ਼ਨ ਕਰਕੇ ਜਾਂ ਟੈਗ ਕਰਦੇ ਹਾਂ ਆਪਾਂ, ਕੁਛ ਵੀ ਇਸ ਤਰ੍ਹਾਂ ਜੋ ਵੀ ਹੈ, ਮੈਨੂੰ ਉਹ ਇੰਨਾ ਤਜਰਬਾ ਨਹੀਂ ਹੈ। ਤਾਂ ਉਹਨੇ ਉਸ ਪੱਤਰਕਾਰ ਨੂੰ ਇੱਕ ਫਰਿਆਦੀ ਨੇ ਮੈਂਸ਼ਨ ਕਰਕੇ ਕਹਿ ਲਓ ਕਿ ਟਵੀਟ ਕਰ ਦਿੱਤਾ ਕਿ ਮੇਰੇ ਨਾਨਾ ਜੀ ਬਹੁਤ ਜ਼ਿਆਦਾ ਕ੍ਰਿਟੀਕਲ ਆ ਅਤੇ ਮੈਨੂੰ ਇਮੀਡੀਏਟਲੀ ਆਕਸੀਜਨ ਦੀ ਜ਼ਰੂਰਤ ਆ। ਤਾਂ ਉੱਥੇ ਫਿਰ ਪੁਲਿਸ ਜਿਹੜੀ ਇਨਵੋਲਵ ਹੁੰਦੀ ਆ ਅਤੇ ਉਹ ਕਹਿੰਦੇ ਆ ਕਿ ਅਸੀਂ ਜਾਂਚ ਪੜਤਾਲ ਕਰਵਾਈ ਆ, ਇਹਦੇ ਨਾਨਾ ਨੂੰ ਤੇ ਕਰੋਨਾ ਹੋਇਆ ਹੀ ਕੋਈ ਨਹੀਂ, ਮਤਲਬ ਕਿ ਤਾਂ ਨੈਗੇਟਿਵ ਆ, ਪਰਚਾ ਠੋਕੋ ਇਹਦੇ 'ਤੇ, ਠੋਕੋ। ਮੈਨੂੰ ਲੱਗਦਾ ਕਿ ਪੱਤਰਕਾਰ 'ਤੇ ਵੀ ਸ਼ਾਇਦ ਕਰ ਦਿੱਤਾ ਹੋਏਗਾ, ਕਿਉਂਕਿ ਹੈ ਤਾਂ ਇਹੋ ਜਿਹੇ ਹੀ ਆ। ਹੁਣ ਗੱਲ ਇਹ ਆ ਕਿ ਦੇਖੋ, ਮੈਂ ਕਹਿੰਦਾ ਕਿ ਜਿਸ ਬੰਦੇ ਨੂੰ ਇਹਨਾਂ ਨੇ ਸੂਬਾ ਚਲਾਉਣ ਵਾਸਤੇ ਫੜਾਇਆ ਹੋਇਆ, ਉਹ ਤਾਂ ਚੱਜ ਨਾਲ ਸਾਈਕਲ ਨਾ ਚਲਾ ਸਕਦਾ ਹੋਵੇ ਜਿੱਦਾਂ ਦੀ ਉਹਦੀ ਅਕਲ ਆ। ਹੁਣ ਦੇਖੋ, ਆਕਸੀਜਨ ਦੀ ਜ਼ਰੂਰਤ ਇਕੱਲੇ COVID-19 ਵਾਲੇ ਪੇਸ਼ੈਂਟ ਨੂੰ ਥੋੜ੍ਹੀ ਨਾ ਪੈਂਦੀ ਹੈ। ਉਹਨਾਂ ਨੇ ਚੱਕ ਕੇ ਪਰਚਾ ਕਰਤਾ ਕਿ ਤੇਰਾ ਨਾਨਾ ਜਿਹੜਾ ਠੀਕ ਹੈ, ਉਹਨੂੰ ਆਕਸੀਜਨ ਦੀ ਦਰਕਾਰ ਹੋਏਗੀ, ਪਰ ਉਹ ਕੋਵਿਡ ਪੋਜ਼ੀਟਿਵ ਥੋੜ੍ਹੀ ਨਾ ਹੈ। ਹੱਦ ਹੋ ਗਈ ਆ। ਮੰਨ ਲਓ ਨਮੂਨੀਆ ਕਿਸੇ ਦਾ ਵਿਗੜ ਜਾਵੇ ਤਾਂ ਕੀ ਕਰੋਗੇ ਤੁਸੀਂ? ਆਕਸੀਜਨ 'ਤੇ ਰੱਖੋਗੇ ਨਾ। ਤੁਹਾਡੇ US ਦੇ ਵਿੱਚ ਫਲੂ ਕਿੰਨਾ ਉਹ ਫੈਲਦਾ, ਇਨਫਲੂਐਂਜ਼ਾ ਜਿਹਨੂੰ ਤੁਸੀਂ ਕਹਿੰਦੇ ਹੋ, ਕਿੰਨੇ ਪੇਸ਼ੈਂਟ ਹੋ ਜਾਂਦੇ ਆ ਕ੍ਰਿਟੀਕਲ। ਜਿਹੜਾ COVID-19 ਤੇ ਬਾਅਦ 'ਚ ਆਇਆ, ਮੈਂ ਤੁਹਾਡੀ CDC ਦੀ ਰਿਪੋਰਟ, CDC ਹੈ ਨਾ ਤੁਹਾਡੀ, ਮੈਂ ਉਹਦੀ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ ਕਿ 19 ਦੇ ਵਿੱਚ 20,000 ਕੇ 22,000 ਬੰਦਾ ਮਰਿਆ ਇਨਫਲੂਐਂਜ਼ਾ ਦੇ ਨਾਲ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੱਡੀ ਬੇਵਕੂਫ ਸਰਕਾਰ ਆ ਕਿ ਆਕਸੀਜਨ ਦੀ ਜ਼ਰੂਰਤ ਇਕੱਲੇ COVID-19 ਦੇ ਪੇਸ਼ੈਂਟ ਨੂੰ ਨਹੀਂ ਹੋਏਗੀ, ਦੂਸਰੇ ਨੂੰ ਵੀ ਹੋ ਸਕਦੀ ਹੈ, ਕਿਸੇ ਨੂੰ। ਪਰ ਚੱਕ ਕੇ ਪਰਚਾ ਪਾਤਾ ਉਹਦੇ 'ਤੇ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰ ਲਈਏ, ਬੰਗਾਲ ਵਿੱਚ ਆਵੇਗੀ ਜੀ ਮਮਤਾ ਬੈਨਰਜੀ ਦੀਦੀ ਆਏਗੀ, ਕਹਿੰਦੇ ਐਗਜ਼ਿਟ ਪੋਲ ਨੇ ਕੀਤਾ ਹੈ ਜੀ, ਦੱਸਿਆ। ਖੇਲਾ ਹੋਵੇਗਾ ਹੁਣ, ਮਤਲਬ ਕਿ ਖੇਲਾ ਹੋ ਗਿਆ।
ਉਹਨੇ ਕਿਹਾ ਸੀਗਾ ਨਾ ਖੇਲਾ ਹੋਵੇ, ਉਹ ਬੰਗਲਾ ਦੇ ਵਿੱਚ ਕਹਿੰਦੇ ਵੀ ਹੁਣ ਖੇਡ ਹੋਏਗੀ, ਜਿਵੇਂ ਆਪਾਂ ਨੇ ਕਹਿੰਦੇ ਲੈ ਮਿੱਤਰਾ ਆ ਜਾ ਹੁਣ 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 ਖੇਡਾਂਗੇ ਆਪਾਂ ਖੁੱਲ੍ਹ ਕੇ ਅੜ ਕੇ। ਤਾਂ ਉੱਦਾਂ ਮਮਤਾ ਬੈਨਰਜੀ ਨੇ ਆਖਿਆ ਸੀ ਇਹਨਾਂ ਨੂੰ ਕਿ ਖੇਲਾ ਹੋਵੇ, ਕਿ ਹੁਣ ਖੇਡ ਹੋਊਗਾ ਆਪਣਾ। ਤਾਂ ਉਹਦੇ ਵਿੱਚ ਕੀ ਆ ਕਿ ਮੈਨੂੰ ਲੱਗਦਾ ਕਿ ਖੇਡ ਹੋ ਗਿਆ। ਜਿੰਨੇ ਵੀ ਬੰਗਾਲ ਦੇ ਆਏ ਆ ਇਸ ਟਾਈਮ ਐਗਜ਼ਿਟ ਪੋਲ ਸਾਰਾ ਕੁਛ ਭੁੱਲ ਭੁਲਾ ਕੇ ਕਰੋਨਾ ਕਰਾਨਾ ਗਿਆ ਖੁੱਡ ਦੇ ਵਿੱਚ, ਤਾਂ ਇਸ ਟਾਈਮ ਚੈਨਲਾਂ 'ਤੇ ਧੜਾ ਧੜ ਐਗਜ਼ਿਟ ਪੋਲ ਆ ਰਹੇ ਆ। ਤਾਂ ਉਹਦਾ ਜੇ ਆਪਾਂ ਤੱਤ ਸਾਰ ਕੱਢੀਏ ਤਾਂ ਦੀਦੀ ਜਿਹੜੀ ਹੈ ਉਹ ਵਾਪਸੀ ਕਰ ਰਹੀ ਹੈ, ਮਤਲਬ ਕਿ ਉਹੀ ਰਿਪੀਟ ਹੋ ਰਹੀ ਆ। ਜਿੱਦਾਂ ਸੀ ਵੋਟਰ ਦਾ ਉਹ 152 ਤੋਂ 164 ਸੀਟਾਂ ਦੇ ਰਹੇ ਆ, ਲੈਫਟ ਨੂੰ 14 ਤੋਂ 25 ਅਤੇ ਬੀਜੇਪੀ ਨੂੰ ਉਹ ਦੇ ਰਹੇ ਆ 109 ਤੋਂ 121 ਦੇ ਦਰਮਿਆਨ। ਇਸੇ ਤਰ੍ਹਾਂ ਜੇ ਰਿਪਬਲਿਕ ਭਾਰਤ ਅਤੇ ਜਨ ਕੀ ਬਾਤ ਦਾ ਦੇਖੋਗੇ ਉਹ TMC ਨੂੰ 128 ਤੋਂ 133 ਅਤੇ ਬੀਜੇਪੀ ਨੂੰ ਜਿਤਾ ਰਹੇ ਆ, ਮਤਲਬ ਕਿ 138 ਤੋਂ 148 ਵੱਧ ਦੇ ਰਹੇ ਆ। TV9 ਭਾਰਤ ਵਰਸ਼ ਹੈ ਜਿਹੜਾ 142 ਤੋਂ 152 ਦੇ ਰਿਹਾ TMC ਨੂੰ, ਮਤਲਬ ਕਿ ਆਲਮੋਸਟ ਲਾ ਲਓ ਕਿ ਪਹਿਲੇ ਸੀ ਵੋਟਰ ਵਾਲੇ ਦੇ ਬਰਾਬਰ ਹੀ ਦੇ ਰਿਹਾ ਉਹ। ਅਤੇ ਬੀਜੇਪੀ ਨੂੰ ਰੱਖ ਰਿਹਾ 125-30 ਦੇ ਗੇੜ ਦੇ ਵਿੱਚ। ਇਸੇ ਤਰ੍ਹਾਂ ਜੋ ਹੈਗਾ CNX ਉਹ ਦੇ ਰਿਹਾ TMC ਨੂੰ ਵੱਧ ਤੋਂ ਵੱਧ 140, ਮਿਨੀਮਮ 128, ਅਤੇ ਇਹਨਾਂ ਨੂੰ ਵੀ ਬਰਾਬਰ ਹੀ ਦੇ ਰਿਹਾ 138 148। ਸੋ ਜੇ ਦੇਖੀਏ ਤਾਂ ਐਗਜ਼ਿਟ ਪੋਲ ਵਾਲੇ ਬਹੁਤ ਆਉਣਗੇ, ਪਰ ਉਹੀ ਅੰਦਾਜ਼ਾ ਸੀ ਵੋਟਰ ਵਾਲੇ ਨੂੰ ਪੁਖਤਾ ਗਿਣਿਆ ਜਾ ਰਿਹਾ ਇਸ ਟਾਈਮ। ਤਾਂ ਮੇਰੇ ਖਿਆਲ ਦੇ ਨਾਲ ਉਹੀ ਹੈ ਜ਼ਿਆਦਾਤਰ। ਜੇ ਤੁਸੀਂ ਤੱਕਸਰ ਕੱਢੋਗੇ ਤਾਂ TMC ਦਾ ਵੋਟ ਬੈਂਕ ਜਿਹੜਾ 2-3% ਵੱਧ ਦੱਸਿਆ ਜਾ ਰਿਹਾ, ਜਿਹੜੇ ਕਿ ਉੱਥੇ ਮਤਲਬ ਕਿ ਪੱਤਰਕਾਰ ਗਰਾਊਂਡ 'ਤੇ ਕੰਮ ਕਰਦੇ, ਇੱਕ ਬੰਗਾਲੀ ਪੱਤਰਕਾਰ ਦੇ ਨਾਲ ਮੈਂ ਗੱਲ ਕਰ ਰਿਹਾ ਸੀ ਜਿਹੜੇ ਕਿ ਬਹੁਤ ਵਧੀਆ ਵਿਸ਼ਲੇਸ਼ਕ ਨੇ। ਉਹ ਕਹਿੰਦੇ ਕਿ ਤੁਸੀਂ ਦੇਖੋ 2-3% ਵੋਟ ਦਾ ਫਰਕ ਪਏਗਾ। ਸੋ ਇਹ ਜਿਹੜੇ ਆਏ ਐਗਜ਼ਿਟ ਪੋਲ ਇਹਦੇ ਵਿੱਚ ਵੀ ਤਕਰੀਬਨ ਤੁਸੀਂ ਦੇਖੋਗੇ 1-2 ਨੂੰ ਜੇ ਛੱਡ ਦਿਓਗੇ, ਬਹੁਤੇ ਜਿਹੜੇ ਆ ਉਹ ਬੰਗਾਲ ਦੇ ਵਿੱਚ ਜਿਹੜੀ ਸੱਤਾ ਹੈ ਉਹ ਇਸ਼ਾਰਾ ਕਰਦੇ ਆ ਕਿ ਦੀਦੀ ਕੋਲ ਹੀ ਰਹੇਗੀ। ਜੇ ਅਸਮ ਦੀ ਗੱਲ ਕਰੋਗੇ ਤਾਂ ਇੱਥੇ ਵੀ ਰਲਮਾ ਮਿਲਮਾ ਕਾਂਟੇ ਦੀ ਟੱਕਰ ਆ। ਹੁਣ ਆਪਾਂ ਟਾਈਮ ਜ਼ਿਆਦਾ ਵੇਸਟ ਨਹੀਂ ਕਰਦੇ, ਫਿਰ ਲੈ ਲਾਂਗੇ ਜੀ। ਜੇ ਤਮਿਲਨਾਡੂ 'ਚ ਦੇਖ ਲਓ ਕਿ ਇੱਥੇ ਵੀ ਹਾਰ ਗਏ ਜੈ ਲਲਿਤਾ, ਅਤੇ ਜਿਹੜੇ ਮਤਲਬ ਕਿ ਜੈ ਲਲਿਤਾ ਦੇ ਵਾਰਸ ਸੀਗੇ ਜਿਨ੍ਹਾਂ ਨੇ ਭਾਜਪਾ ਦੇ ਨਾਲ ਸਾਂਝ ਪਾ ਲਈ, ਇੱਥੋਂ ਵੀ ਗਏ। ਇੱਥੇ ਤਾਂ ਟੋਟਲੀ ਜਿੰਨੇ ਵੀ ਹੈਗੇ ਆ ਨਾ ਸਾਰੇ ਉਲਟ ਹੈ ਇਹਨਾਂ ਦੇ, ਯਾਨੀ DMK ਨੂੰ ਬਹੁਤ ਵੱਡਾ ਮੈਂਡੇਟ ਦੇ ਰਹੇ ਆ। ਅਤੇ ਜੇ ਤੁਸੀਂ ਗੱਲ ਕਰੋਗੇ ਪੁਡੂਚੇਰੀ ਦੀ, ਇੱਥੇ ਕਿਉਂਕਿ ਇੱਕ ਆਪਣੇ ਪੰਜਾਬ ਦੇ ਤਕੜੇ ਜ਼ਿਲ੍ਹੇ ਜਿੱਡਾ ਹੀ ਆ ਮਸਲਾ, ਇੱਥੇ ਕੋਈ ਬਹੁਤੀ ਵੱਡੀ ਗੱਲ ਨਹੀਂ। ਕੇਰਲ ਦੇ ਵਿੱਚ ਵੱਡੀ ਗੱਲ ਆ ਕਿ ਕੇਰਲ ਦੇ ਵਿੱਚ ਵੀ ਕਾਂਗਰਸ ਦੀ ਨਹੀਂ ਸੁਣੀ ਜਾ ਰਹੀ, ਉੱਥੇ ਵੀ ਜਿਹੜੇ ਲੈਫਟਿਸਟ ਆ ਉਹ ਰਿਪੀਟ ਹੋ ਰਹੇ ਆ। ਤਕਰੀਬਨ ਸਾਰੇ ਐਗਜ਼ਿਟ ਪੋਲਾਂ ਦਾ ਇਹੀ ਸੰਕੇਤ ਹੈ ਜੀ। ਜੀ ਅਤੇ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ ਜੀ। ਮਿਲਦੇ ਹਾਂ ਜੀ ਕੱਲ੍ਹ ਨੂੰ। ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।